ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਇਹਨਾਂ ਨੂੰ, ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ, ਅਮਰਜੀਤ ਸਿੰਘ ਦੋਸਾਂਝ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੁਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਲਾਲੀ ਸਿੱਧੂ ਜੀ, ਪ੍ਰੀਤਮ ਸਿੰਘ ਗਿੱਲ, ਤਲਵਿੰਦਰ ਸਿੰਘ ਗਿੱਲ ਸਾਰੇ ਜਾਣੇ ਬੇਕਰਸਫੀਲਡ ਤੋਂ, ਅਤੇ ਗੁਰਪਾਲ ਸੋਹਲ ਜੀ ਗਲੋਬਸ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਪਾਂਸਰ ਕਰਨ ਦੇ ਲਈ ਨੰਬਰ ਹੈਗਾ ਜੀ 408-272-5200 ਜਾਂ 408-722-7698 ਦੇ ਉੱਤੇ। ਅਤੇ ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਗੁਜਰਾਤ ਰਾਜ ਸਭਾ ਚੋਣ ਡਰਾਮੇ ਦਾ ਨਾ ਹੋਇਆ ਹੱਲ, ਕਾਂਗਰਸ ਤੇ ਭਾਜਪਾ ਦੋਵੇਂ ਪਹੁੰਚੇ ਚੋਣ ਕਮਿਸ਼ਨ ਦੇ ਦਰਬਾਰ। ਡੈਮੋਕ੍ਰੇਸੀ ਤੇ ਡਰਾਮਾਕ੍ਰੇਸੀ ਇਹ ਦੋਵੇਂ ਸਕੇ ਆਪੋ ਵਿੱਚ ਭੈਣ ਭਰਾ ਹੀ ਹੈ, ਇਹਨਾਂ ਨੇ ਇਕੱਠੇ ਹੀ ਚੱਲਣਾ ਜੀ। ਅੱਜ ਜੋ ਉੱਥੇ ਹੋਇਆ ਕਿ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਗੁਜਰਾਤ ਦੇ ਅੰਦਰ ਘਟਿਆ, ਇਹ ਰਾਜਕਰਨਵੀਰ ਸਿੰਘ ਜੀ 1952 ਤੋਂ ਲੈ ਕੇ ਜੇ ਹੁਣ ਤੱਕ ਲਾਈਏ ਜਦੋਂ ਦਾ ਰਾਜ ਸਭਾ ਦਾ ਗਠਨ ਹੋਇਆ, ਇਹ ਪਹਿਲੀ ਦਫਾ ਸੀਗਾ ਕਿ ਰਾਜ ਸਭਾ ਦੀ ਚੋਣ ਦੇ ਲਈ ਆਪਣੇ ਜਿਹੜੇ ਵਿਧਾਇਕ ਬਚਾਏ ਉਹ ਲਿਜਾਣੇ ਕਿੱਥੇ ਪੈ ਜਾ ਕੇ ਦੂਜੇ ਸੂਬੇ 'ਚ ਉੱਥੇ ਜਾ ਕੇ ਛੱਡਣੇ ਪਰ ਰੋਡ ਦੇ ਵਿੱਚ। ਤੇ ਕਮਾਲ ਦੀ ਗੱਲ ਆ ਕਿ ਉਹਨਾਂ ਨੂੰ ਇਲੈਕਸ਼ਨ ਤੋਂ ਕੁਝ ਸਮਾਂ ਪਹਿਲਾਂ ਲਿਆਂਦਾ ਗਿਆ। ਇਹ ਪਹਿਲੀ ਵਾਰੀ ਦੇਖਿਆ ਗਿਆ ਕਿ ਰਾਜ ਸਭਾ ਇਲੈਕਸ਼ਨ ਦੇ ਵਿੱਚ ਵੀ ਆਪਣੇ ਵਿਧਾਇਕ ਬਚਾਉਣ ਲਈ ਕਿਸੇ ਪਾਰਟੀ ਨੇ ਜਾ ਕੇ ਦੂਸਰੀ ਸਟੇਟ ਦੇ ਵਿੱਚ ਸ਼ਰਨ ਲਈ। ਇਹ ਪਹਿਲੀ ਦਫਾ ਹੋਇਆ। ਤੇ ਦੂਜੀ ਗੱਲ ਜਿਹੜੀ ਅੱਜ ਹੋਈ ਉਹ ਵੀ ਉੱਥੇ ਬਹੁਤ ਵੱਡੀਆਂ ਵੱਡੀਆਂ ਜਿਵੇਂ ਨੌਟੰਕੀਆਂ ਹੁੰਦੀਆਂ ਨਾ, ਉਹਨਾਂ ਨੌਟੰਕੀਆਂ ਨੂੰ ਵੀ ਮਾਤ ਪਾ ਗਏ। ਇੱਕ ਤੇ ਇਹ ਹੋਇਆ ਕਿ ਜਿਹੜੇ ਇਹਨਾਂ ਦੇ ਨਾਲ 44 ਗਏ ਸਨ ਜੀ ਸ਼ਾਹੀ ਰਿਜ਼ੋਰਟ ਦੇ ਵਿੱਚ, ਉਹ ਲਾ ਕੇ ਆਏ ਆ ਟੂਰ, ਉਹ ਜਿਹੜੇ ਵਿਧਾਇਕ ਸੀ ਉਹਨਾਂ ਦੇ ਵਿੱਚੋਂ ਵੀ ਇੱਕ ਕ੍ਰਾਸ ਵੋਟਿੰਗ ਕਰ ਗਿਆ ਦੂਜੇ ਪਾਸੇ। ਜਿਹੜਾ ਇਹਨਾਂ ਦੇ ਨਾਲ ਚੜਿਆ ਫਿਰਦਾ ਸੀ, ਲਮਕਿਆ ਫਿਰਦਾ ਸੀ, ਉਹ ਵੀ ਕ੍ਰਾਸ ਵੋਟਿੰਗ ਕਰ ਗਿਆ। ਦੂਜੇ ਪਾਸੇ ਹੋਇਆ ਇਹ ਕਿ ਜਿਹੜੀ NCP ਹੈ, ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਸਾਡੇ ਜਿਹੜੇ ਦੋ ਵਿਧਾਇਕ ਆ ਉਹ ਪਾਉਣਗੇ ਵੋਟ ਜੀ ਇਹਨਾਂ ਨੂੰ, ਕਾਂਗਰਸ ਵਾਲਿਆਂ ਨੂੰ, ਅਹਿਮਦ ਪਟੇਲ ਸਾਹਿਬ ਨੂੰ। ਹੋਇਆ ਕਿ ਉਹਨਾਂ ਦਾ ਇੱਕ ਵਿਧਾਇਕ ਬਾਹਰ ਆ ਕੇ ਕੈਮਰੇ ਦੇ ਸਾਹਮਣੇ ਕਹਿਣ ਲੱਗ ਪਿਆ, ਉਹ ਕਹਿੰਦਾ ਜੀ ਕਿ ਆਪਾਂ ਨੇ ਵੋਟ ਪਾਈ ਆ ਭਾਰਤੀ ਜਨਤਾ ਪਾਰਟੀ ਨੂੰ ਠੋਕ ਕੇ, ਤੇ ਆਪਾਂ ਨੂੰ ਉੱਥੋਂ ਹੁਕਮ ਹੋਇਆ ਸੀ। ਹੁਣ NCP ਸ਼ੁਰੂ ਦੇ ਵਿੱਚ ਕਹਿ ਰਹੀ ਆ ਕਿ ਜੀ ਅਸੀਂ ਤੇ ਵੋਟ ਪਾਉਣੀ ਹੈ ਜਾ ਕੇ ਕਾਂਗਰਸ ਨੂੰ, ਤੇ ਉਹ ਬਾਹਰ ਨਿਕਲ ਕੇ ਕਹਿੰਦਾ ਪਿਆ ਮੈਨੂੰ ਤੇ ਉੱਥੋਂ ਹੁਕਮ ਹੋਇਆ ਜੀ, ਜਿੱਥੋਂ ਹੁਕਮ ਹੋਇਆ ਆਪਾਂ ਉੱਥੇ ਵੋਟ ਪਾ ਦਿੱਤੀ, ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਤੀ ਹੈ। ਤੇ ਮੁੜ ਕੇ ਪਾਰਟੀ ਕਹਿਣ ਡਈ ਹੈ ਉਹ ਤੇ ਮਾਸੂਮ ਹੈਗਾ ਜੀ, ਪਹਿਲੀ ਵਾਰੀ ਜਿੱਤਿਆ, ਵਿਚਾਰੇ ਨੂੰ ਪਤਾ ਹੀ ਨਹੀਂ, ਵੋਟ ਉਹਨੇ ਕਾਂਗਰਸ ਨੂੰ ਪਾਈ। ਦੇਖੋ ਜਿਹੜਾ ਵੋਟ ਪਾ ਕੇ ਆਇਆ ਉਹ ਕਹਿੰਦਾ ਕਿ ਮੈਂ ਭਾਰਤੀ ਜਨਤਾ ਪਾਰਟੀ ਨੂੰ ਪਾਇਆ, ਤੇ ਪਾਰਟੀ ਪਿੱਛੇ ਖੜੀ ਕਹੀ ਜਾਂਦੀ ਨਹੀਂ ਉਹ ਮਾਸੂਮ ਬੰਦਾ, ਭੋਲਾ ਆਦਮੀ ਆ, ਭੋਲਾ ਕਬੂਤਰ ਹੈ, ਉਹਨੂੰ ਕੀ ਪਤਾ ਦੁਨੀਆਦਾਰੀ ਦਾ। ਇਸੇ ਤਰ੍ਹਾਂ ਹੀ JDU ਦਾ ਇੱਕ ਵਿਧਾਇਕ ਸੀਗਾ, ਉਹ ਛੋਟੂ ਰਾਮ ਵਸਾਵਾ ਉਹਦਾ ਨਾਂ ਹੈ। ਛੋਟੂ ਰਾਮ ਵਸਾਵਾ ਨੇ ਆ ਕੇ ਟੈਲੀਵਿਜ਼ਨ ਦੇ ਸਾਹਮਣੇ ਬਾਈਟ ਦੇ ਦਿੱਤੀ ਕਿ ਮੈਂ ਤੇ ਵੋਟ ਪਾ ਦਿੱਤੀ ਹੈ ਜੀ ਪਟੇਲ ਸਾਹਿਬ ਨੂੰ, ਮੇਰੇ ਮਿੱਤਰ ਆ, ਮੈਂ ਤਾਂ ਉਹਨਾਂ ਦੇ ਘਰੇ ਜਾ ਕੇ ਉਹਨੂੰ ਵਧਾਈ ਦੇ ਕੇ ਆਇਆ, ਇਹ ਤਾਂ ਸਾਡੀ ਦੋਸਤੀ ਆ ਜਿਹੜੀ ਉਹ ਯੁਗਾਂ ਤੱਕ ਏਦਾਂ ਹੀ ਚੱਲਦੀ ਰਹਿਣੀ ਆ। ਤੇ ਬਾਅਦ ਵਿੱਚ ਹੋਇਆ ਕਿ JDU ਦਾ KC ਤਿਆਗੀ ਹੈ ਜਿਹੜਾ, ਉਹ ਕਹਿੰਦਾ ਜੀ ਜੇ ਐਵੇਂ ਝੂਠ ਬੋਲਦਾ, ਵੋਟ ਜਿਹੜਾ ਉਹ ਕਰਕੇ ਆਇਆ ਜਿਹੜਾ ਬਲਵੰਤ ਸਿੰਘ ਉਹਨੂੰ। ਸੋ ਤੁਸੀਂ ਕੀ ਕਹੋਗੇ ਕਿ ਇੱਕ ਪਾਸੇ ਪਾਰਟੀ ਹੈ ਜਿਹੜੀ ਉਹ ਕਹੀ ਜਾਂਦੀ ਹੈ ਕਿ ਸਾਡਾ ਵਿਰਤ ਸੀਗਾ, ਅਸੀਂ ਇਸ ਬੰਦੇ ਨੂੰ ਵੋਟ ਪਾਉਣੀ ਹੈ, ਜਿਹੜੇ ਪਾ ਕੇ ਆਏ ਉਹ ਕਹਿੰਦੇ ਜੀ ਨਹੀਂ ਅਸੀਂ ਉੱਧਰ ਨਹੀਂ ਪਾ ਕੇ, ਅਸੀਂ ਦੂਜੇ ਪਾਸੇ ਪਾਇਆ। ਇਹ ਡਰਾਮਾ ਚੱਲਦਾ ਰਿਹਾ। ਦੱਸਦੇ ਆ ਕਿ ਇਹਨਾਂ ਦੇ ਹੋਰ ਵੀ ਐਸੇ ਵਿਧਾਇਕ ਸ਼ੇਤ ਜਿਹੜੇ ਟੁੱਟੇ ਹਨ, ਹੋਰ ਵੀ ਦੱਸਦੇ ਕੁਛ ਕ੍ਰਾਸ ਵੋਟਿੰਗ ਕਰ ਗਏ। ਪਰ ਅੰਤ ਦੇ ਵਿੱਚ ਪੰਗਾ ਇਹ ਪੈ ਗਿਆ ਕਿ ਜਿਹੜੀਆਂ ਦੋ ਵੋਟਾਂ ਜਿਹੜੀਆਂ ਦੱਸਦੇ ਆ ਕਿ ਦਿਖਾਈਆਂ ਗਈਆਂ, ਅਮਿਤ ਸ਼ਾਹ ਨੂੰ ਦਿਖਾਈਆਂ ਗਈਆਂ, ਇਹਨਾਂ ਦੇ ਦੋ ਕਾਂਗਰਸੀ ਵਿਧਾਇਕਾਂ ਨੇ ਦਿਖਾ ਦਿੱਤੀਆਂ ਹੋਣੀਆਂ, ਤਾਂ ਦੇਖੋ ਜੀ ਸ਼ਾਹ ਜੀ ਅਸੀਂ ਤੁਹਾਨੂੰ ਵੋਟ ਕਰ ਦਿੱਤੀ ਹੈ। ਉਹਨਾਂ ਵੋਟਾਂ ਨੂੰ ਲੈ ਕੇ ਰੌਲਾ ਪੈ ਗਿਆ ਕਿ ਵੋਟਾਂ ਕੈਂਸਲ ਹੋਣੀਆਂ ਚਾਹੀਦੀਆਂ, ਇਹਨਾਂ ਦੀ ਕੈਂਸਲੇਸ਼ਨ ਹੋਣੀ ਚਾਹੀਦੀ ਹੈ। ਪਰ ਇੱਥੇ ਕਾਂਗਰਸ ਵਾਲਿਆਂ ਦੀ ਜਿਹੜੀ ਇਹ
ਸੱਜੀ ਸੀਗੀ, ਉਹ ਸਮਝ ਤੋਂ ਪਰੇ ਵੀ ਸੀਗੀ, ਕਿਉਂਕਿ ਜਿਹੜੀਆਂ 2 ਵੋਟਾਂ ਇਹ ਕਹਿੰਦੇ ਆ ਕਿ ਕੈਂਸਲ ਹੋਣੀਆਂ ਚਾਹੀਦੀਆਂ, ਉਹ 9 ਵਜੇ ਦੇ ਕਰੀਬ ਭੁਗਤਾਨ ਹੋਈਆਂ, ਪਰ ਉਦੋਂ ਕੁਛ ਨਹੀਂ ਹੋਇਆ। ਜਦੋਂ ਐਨ ਮੌਕੇ ਤੇ ਗਿਣਤੀ ਹੋਣ ਲੱਗੀ ਤੇ ਇਹ ਸਮਝਿਆ ਜਾਣ ਲੱਗਾ ਕਿ ਇਹਨਾਂ ਦੀ ਬੇੜੀ ਹੈ ਜਿਹੜੀ ਉਹ ਡੁੱਬ ਗਈ, ਮਝਦਾਰ ਦੇ ਵਿੱਚ ਡੁੱਬ ਗਈ, ਤਾਂ ਉਦੋਂ ਐਨ ਮੌਕੇ ਤੇ ਕਾਂਗਰਸ ਜਿਹੜੀ ਭੱਜ ਵਗੀ। ਫਿਰ ਇਹਨਾਂ ਜਾ ਕੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰ ਦਿੱਤੀ। ਚੋਣ ਕਮਿਸ਼ਨ ਦੇ ਕੋਲ ਜਦੋਂ ਕਾਂਗਰਸ ਦੀ ਸ਼ਿਕਾਇਤ ਗਈ, ਪਿੱਛੇ ਭਾਰਤੀ ਜਨਤਾ ਪਾਰਟੀ ਪਹੁੰਚ ਗਈ, ਦੋਨੇ ਪਾਰਟੀਆਂ ਉੱਥੇ ਪਹੁੰਚ ਗਈਆਂ। ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਕਿ ਇਹਨਾਂ ਨੇ ਪਹਿਲਾਂ ਰੌਲਾ ਕਿਉਂ ਨਹੀਂ ਪਾਇਆ, ਜੇ ਇਸ ਤਰ੍ਹਾਂ ਦਾ ਕੋਈ ਇਹਨਾਂ ਨੇ ਨੇਮ ਕਾਇਦਾ ਤੋੜਿਆ ਸੀ ਵੋਟਰਾਂ ਨੇ। ਦੂਜੀ ਗੱਲ ਇਹ ਆ, ਉਹ ਕਹਿੰਦੇ ਕਿ ਜਦੋਂ ਹੁਣ ਪੇਟੀ 'ਚ ਪੈ ਗਈ, ਬੈਲਟ ਪੇਪਰ ਪੇਟੀ 'ਚ ਪੈ ਗਿਆ, ਹੁਣ ਉਹਨਾਂ 2 ਵੋਟਾਂ ਨੂੰ ਤੁਸੀਂ ਕਿਵੇਂ ਲੱਭੋਗੇ ਕਿ ਇਹ 2 ਵੋਟਾਂ ਫਲਾਣੀਆਂ 2 ਵੋਟਾਂ। ਸੋ ਉਹਨਾਂ ਨੇ ਜਾ ਕੇ ਆਪਦਾ ਤਰਕ ਪੇਸ਼ ਕਰ ਦਿੱਤਾ। ਕੁੱਲ ਮਿਲਾ ਕੇ ਗਿਣਤੀ ਹੁਣ ਤੱਕ ਨਹੀਂ ਹੋਈ, ਰੌਲਾ ਰੱਪਾ ਉੱਥੇ ਪਈ ਜਾਂਦਾ। ਜਿਹੜਾ ਨਤੀਜਾ 5-6 ਵਜੇ ਤੱਕ ਆ ਜਾਣਾ ਚਾਹੀਦਾ ਸੀ, ਉਹ ਹਾਲ ਦੀ ਘੜੀ ਨਹੀਂ ਆਇਆ। ਸੋ ਲੱਗਦਾ ਹੈ ਕਿ ਇਹ ਜਿਹੜੀ ਰਾਜ ਸਭਾ ਦੀ ਉੱਥੇ 1 ਸੀਟ ਨੂੰ ਲੈ ਕੇ ਲੜਾਈ ਹੋ ਰਹੀ ਹੈ, ਉਹ ਲੜਾਈ ਹਾਲੇ ਬਹੁਤ ਅੱਗੇ ਤੱਕ ਜਾ ਸਕਦੀ ਹੈ। ਯਾਨੀ ਇਹ ਡਰਾਮਾ ਜਿਹੜਾ ਮੁੱਕਣ ਦਾ ਨਾਂ ਨਹੀਂ ਲੈਂਦਾ। ਪਰ ਉਹਦਾ ਕਾਂਗਰਸ ਦੀ ਹਾਲਤ ਕੀ ਹੈ, ਉਹਦੇ ਬਾਰੇ ਇਹਨਾਂ ਦਾ ਜਿਹੜਾ ਥਿੰਕ ਟੈਂਕ ਦਾ ਇੱਕ ਪੁਰਜਾ ਜਿਹੜਾ ਕਿ ਕੇਂਦਰੀ ਮੰਤਰੀ ਵੀ ਰਿਹਾ ਕਿਸੇ ਸਮੇਂ, ਜੈਰਾਮ ਰਮੇਸ਼, ਉਹਨੇ ਸਿੱਧਾ ਹੀ ਕਹਿਤਾ, ਉਹ ਕਹਿੰਦਾ ਸਾਡੀ ਹਾਲਤ ਇਹੋ ਜਿਹੀ ਹੈ ਸਰਦਾਰ ਸਾਹਿਬ ਇਸ ਸਮੇਂ ਕਿ ਸਾਡੀ ਸਲਤਨਤ ਉਜੜ ਚੁੱਕੀ ਹੈ, ਪਰ ਅਸੀਂ ਆਪਣਾ ਸੁਲਤਾਨਪੁਣਾ ਨਹੀਂ ਛੱਡ ਦਿੱਤਾ। ਉਹ ਕਹਿੰਦੇ ਕਿ ਹੁਣ ਸਾਡੇ ਤੇ ਚੁਣਾਵੀ ਸੰਕਟ ਨਹੀਂ, ਹੁਣ ਸਾਡੇ ਤੇ ਅਸਤਿਤਵ ਦਾ ਸੰਕਟ ਹੈ, ਯਾਨੀ ਸਾਡੀ ਹੋਂਦ ਹੀ ਖਤਰੇ 'ਚ ਪੈ ਗਈ ਹੈ। ਇਹ ਮਹਾਰਾਜ ਜੀ ਜਿਹੜੇ ਆ ਇਹਨਾਂ ਦੇ ਰਮੇਸ਼ ਜੀ ਉਹ ਕਹਿ ਰਹੇ ਆ। ਮੈਨੂੰ ਲੱਗਦਾ ਕਿ ਜਲਦੀ ਤੋਂ ਜਲਦੀ ਉਹ ਵੀ ਰਮੇਸ਼ ਜੀ ਜਿਹੜੇ ਆ ਉਹ ਵੀ ਜਲਦੀ ਜੈ ਸ਼੍ਰੀ ਰਾਮ ਦਾ ਨਾਰਾ ਲਾ ਦੇਣਗੇ, ਜਿਹੜਾ ਉਹਨਾਂ ਨੇ ਅੱਜ ਇਹ ਬਿਆਨ ਦਿੱਤਾ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਗੁਰਸੇਠ ਜੀ ਗੱਲ ਕਰਦੇ ਹਾਂ ਵੀ ਬਾਬਰੀ ਮਸਜਿਦ ਮਾਮਲੇ ਦੇ ਵਿੱਚ ਆਇਆ ਨਵਾਂ ਮੋੜ, ਸ਼ੀਆ ਵਕਫ ਬੋਰਡ ਨੇ ਠੋਕਿਆ ਮਸਜਿਦ ਦੇ ਦਾਅਵਾ। ਦੇਖੋ, ਇਹਨਾਂ ਨੇ ਜਾ ਕੇ ਅਚਨਚੇਤੀ ਅੱਜ ਉੱਥੇ ਹਲਫਨਾਮਾ ਦਾਇਰ ਕਰ ਦਿੱਤਾ ਸੁਪਰੀਮ ਕੋਰਟ 'ਚ। ਉਹ ਕਹਿੰਦੇ ਆ ਕਿ ਜਿਹੜਾ ਸੈਂਟਰਲ ਸੁੰਨੀ ਵਕਫ ਬੋਰਡ ਇਹ ਦਾਅਵਾ ਕਰਕੇ ਕੇਸ ਲੜਦਾ ਪਿਆ ਕਿ ਬਾਬਰੀ ਮਸਜਿਦ ਬਣਿਓ, ਅਸੀਂ ਦਾਅਵੇਦਾਰ ਹਾਂ। ਉਹ ਕਹਿੰਦੇ ਕਿ ਇਹਨਾਂ ਦਾ ਦਾਅਵਾ ਕੋਈ ਨਹੀਂ ਬਣਦਾ, ਅਸਲ ਦੇ ਵਿੱਚ ਅਸੀਂ ਇਸ ਜਗ੍ਹਾ ਦੇ ਦਾਅਵੇਦਾਰ ਹਾਂ, ਸਾਡੀ ਸੁਣਵਾਈ ਹੋਣੀ ਚਾਹੀਦੀ, ਯਾਨੀ ਅਸੀਂ ਇਸ ਕੇਸ ਨੂੰ ਪੇਸ਼ ਕਰਨ ਵਾਲੇ ਨੁਮਾਇੰਦੇ ਹੋਣੇ ਚਾਹੀਦੇ ਆ। ਸੋ ਇਹ ਬੜੀ ਅਜੀਬੋ-ਗਰੀਬ ਦੀ ਗੱਲ ਹੋ ਗਈ। ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਕਿ ਇੱਥੇ ਵੀ ਸ਼ੀਆ ਸੁੰਨੀਆਂ ਦਾ ਰੌਲਾ ਪੈ ਜਾਣਾ। ਹੁਣ ਉਹ ਜਾ ਕੇ ਤਰਕ ਕੀ ਦੇ ਆਏ ਅੱਜ, ਉਹ ਦੇਖਣਾ ਦਿਲਚਸਪ ਆ। ਉਹ ਕਹਿੰਦੇ ਆ ਕਿ ਜਿਹੜੀ ਇਹ ਮਸਜਿਦ ਬਣਾਈ ਗਈ, ਜਿਸ ਬੰਦੇ ਨੇ ਇਹ ਨਿਰਮਿਤ ਕਰਾਈ, ਉਹ ਸੀਗਾ ਮੀਰ ਬਾਕੀ। ਮੀਰ ਬਾਕੀ ਜਿਹੜਾ ਸੀ ਉਹ ਸ਼ੀਆ ਸਮੁਦਾਇ ਦੇ ਨਾਲ ਸੰਬੰਧਿਤ ਸੀਗਾ, ਇਸ ਕਰਕੇ ਉਸ ਮਸਜਿਦ ਤੇ ਹੱਕ ਸਾਡਾ ਬਣਦਾ। ਔਰ ਨਾਲ ਉਹਨਾਂ ਨੇ ਇਹ ਕਹਿਤਾ, ਕਹਿੰਦੇ ਕਿ ਜਿਹੜਾ ਸੁੰਨੀ ਵਕਫ ਬੋਰਡ ਆ ਉਹ ਅਸਲ ਦੇ ਵਿੱਚ ਇਸ ਮਸਲੇ ਦਾ ਹੱਲ ਚਾਹੁੰਦਾ ਹੀ ਨਹੀਂ, ਜਦਕਿ ਅਸੀਂ ਇਸ ਮਸਲੇ ਲਈ ਰੋਡ ਮੈਪ ਤਿਆਰ ਕੀਤੀ ਬੈਠੇ ਹਾਂ। ਜੇ ਸਾਨੂੰ ਤੁਸੀਂ ਧਿਰ ਬਣਾਉਂਦੇ ਹੋ, ਸਾਡਾ ਦਾਅਵਾ ਜਿਹੜਾ ਮੰਨਿਆ ਜਾਂਦਾ ਹੈ, ਤਾਂ ਅਸੀਂ ਉਸ ਸੂਰਤ ਦੇ ਵਿੱਚ ਅੱਗੇ ਜਾ ਕੇ ਇਹ ਕੁਛ ਕਰ ਸਕਦੇ ਹਾਂ ਕਿ ਅਸੀਂ ਇਸ ਮਸਜਿਦ ਵਰਗੀ ਮਸਜਿਦ ਬਣਾਉਣ ਲਈ ਅਗਾਂਹ ਕਿਤੇ ਸਾਨੂੰ ਕੋਈ ਜਗ੍ਹਾ ਮਿਲਦੀ ਹੈ ਤੇ ਅਸੀਂ ਉਹਦੇ ਲਈ ਤਿਆਰ ਹਾਂ। ਹੁਣ ਇਹ ਜਿਹੜੀ ਮੰਗ ਉੱਠੀ ਹੈ, ਇਸ ਮੰਗ ਨੂੰ ਸੁਪਰੀਮ ਕੋਰਟ ਹੁਣ ਅੱਗੇ ਜਾ ਕੇ ਪ੍ਰਵਾਨ ਕਰਦਾ ਜਾਂ ਨਹੀਂ ਕਰਦਾ, ਉੱਥੇ ਸਮਾਂ ਦੱਸੇਗਾ। ਪਰ ਇੱਥੇ ਅੜਚਨ ਜ਼ਰੂਰ ਪੈਦਾ ਹੋ ਗਈ ਹੈ। ਅੜਚਨ ਇਸ ਕਰਕੇ ਪੈਦਾ ਹੋ ਗਈ ਆ ਕਿ ਇਸ ਕੇਸ ਨੂੰ ਕੋਈ ਨਾ ਕੋਈ ਦਿਸ਼ਾ ਮਿਲਣ ਦੀ ਸੰਭਾਵਨਾ ਸੀਗੀ ਕਿ ਸ਼ਾਇਦ ਇਹ ਕੇਸ ਤਣ ਪੱਤਰ ਲੱਗ ਸਕਦਾ। ਪਰ ਕੁਛ ਲੋਕ ਇਹ ਕਹਿੰਦੇ ਆ ਕਿ ਇਸ ਕੇਸ ਨੂੰ ਤਣ ਪੱਤਰ ਲਾਉਣ ਲਈ ਹੀ ਇਹ ਕੰਮ ਕੀਤਾ ਜਾ ਰਿਹਾ। ਹੁਣ ਜੋ ਮਰਜ਼ੀ ਆ, ਚਰਚੇ ਬੜੇ ਕਿਸਮ ਦੇ ਆ, ਪਰ ਜੋ ਇਹ ਦਾਅਵਾ ਕੀਤਾ ਜਾ ਰਿਹਾ ਕਿ ਮੀਰ ਬਾਕੀ ਹੈ ਜਿਹੜਾ ਉਹ ਸ਼ੀਆ ਸਮੂਹ ਨਾਲ ਸੰਬੰਧਿਤ ਸੀਗਾ, ਇਸ ਕਰਕੇ ਸਾਡਾ ਹੱਕ ਬਣਦਾ ਕਿ ਅਸੀਂ ਇਸ ਕੇਸ ਨੂੰ ਲੜੀਏ, ਅਸੀਂ ਆਪਣੇ ਹਿਸਾਬ ਦੇ ਨਾਲ ਇਸ ਕੇਸ ਨੂੰ ਨਜਿੱਠੀਏ। ਉਹਦੇ ਵਿੱਚ ਇੱਕ ਬੜੀ ਵੱਡੀ ਕਹਿ ਸਕਦੇ ਆ ਕਿ ਜਾ ਕੇ ਵਾਦ ਅਪਵਾਦ ਵਾਲੀ ਕਹਾਣੀ ਹੈ ਸ਼ੁਰੂ ਹੋ ਸਕਦੀ ਹੈ। ਉਹ ਇਹ ਹੈ ਕਿ ਮੀਰ ਬਾਕੀ ਸੀਗਾ ਜਿਹੜਾ ਬਾਬਰ ਦਾ ਪ੍ਰਧਾਨ ਮੰਤਰੀ ਸੀ ਉਸ ਸਮੇਂ ਦਾ। ਹੁਣ ਉਹ ਪ੍ਰਧਾਨ ਮੰਤਰੀ ਸੀ ਉਸ ਸਮੇਂ, ਰਾਜਾ ਬਾਬਰ ਸੀ। ਬਾਬਰ ਨੇ ਉਹ ਮਸਜਿਦ ਬਣਵਾਈ ਆ। ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਉਹਨੇ ਆਪਣੇ ਨੌਕਰ ਨੂੰ ਹੁਕਮ ਦਿੱਤਾ ਕਿ ਭਾਈ ਤੂੰ ਬਣਵਾ। ਹੁਣ ਜਿਹੜੀ ਚੀਜ਼ ਨੌਕਰ ਦੇ ਕੋਲ ਖੜ ਕੇ ਬਣਵਾਈ ਹੈ, ਉਹਦੇ 'ਚ ਮਾਲਕੀਅਤ ਤਾਂ ਨਹੀਂ ਨਾ ਬਦਲ ਜਾਂਦੀ, ਮਾਲਕੀਅਤ ਤਾਂ ਫਿਰ ਬਾਬਰ ਦੀ ਆ। ਸੋ ਇੱਥੇ ਜਾ ਕੇ ਕਾਨੂੰਨੀ ਪੇਚ ਫਸ ਸਕਦਾ। ਦੂਜੀ ਗੱਲ ਇਹ ਆ ਕਿ ਇਹ ਦਾਅਵਾ ਕਰਦੇ ਆ ਕਿ ਜੀ ਅਸੀਂ ਪੱਖਦਾਰ ਹਾਂ, ਅਸੀਂ ਇੱਕ ਪਾਰਟੀ ਹਾਂ, ਪਰ ਅਸਲ ਦੇ ਵਿੱਚ ਹੋਇਆ ਇਹ ਸੀਗਾ ਕਿ 1944 ਦੇ ਵਿੱਚ ਇਸੇ ਤਰ੍ਹਾਂ ਦੀ ਇੱਕ ਹੋਰ ਦਾਅਵੇਦਾਰੀ ਕੀਤੀ ਜਾ ਚੁੱਕੀ ਹੈ ਪਹਿਲਾਂ ਹੀ ਸ਼ੀਆ ਸਮੁਦਾਇ ਵੱਲੋਂ, ਸ਼ੀਆ ਵਕਫ ਬੋਰਡ ਵੱਲੋਂ। ਤਾਂ ਉੱਥੇ ਕੀ ਹੋਇਆ ਸੀਗਾ ਕਿ ਉਸ
ਦਾਅਵੇਦਾਰੀ ਨੂੰ ਰੱਦ ਕਰ ਦਿੱਤਾ ਗਿਆ ਸੀ ਕੋਰਟ ਵੱਲੋਂ 1945 ਦੇ ਵਿੱਚ। 1945 ਚ ਉਹ ਰੱਦ ਕੀਤੀ ਗਈ ਇਹਨਾਂ ਦੀ ਦਾਅਵੇਦਾਰੀ ਜਿਹੜੀ, ਉਹ ਮੁੜ ਕੇ ਇਹਨਾਂ ਨੇ ਕਿਸੇ ਵੀ ਮਾਮਲੇ ਦੇ ਵਿੱਚ ਅੱਗੇ ਜਾ ਕੇ ਚੈਲੰਜ ਨਹੀਂ ਕੀਤੀ ਕਿ ਸਾਡੀ ਦਾਅਵੇਦਾਰੀ ਫਲਾਂ ਕੋਰਟ ਨੇ ਰੱਦ ਕਰ ਦਿੱਤੀ। ਉਸ ਰੱਦ ਕੀਤੀ ਦਾਅਵੇਦਾਰੀ ਦੀ ਅੱਗੇ ਜਾ ਕੇ ਇਹਨਾਂ ਨੇ ਕੋਈ ਚੁਣੌਤੀ ਨਹੀਂ ਪੇਸ਼ ਕੀਤੀ। ਹੁਣ ਇਹ ਅਚਨਚੇਤੀ ਕੋਣੀ ਮੋੜ ਆਇਆ ਇਸ ਕਹਾਣੀ ਦੇ ਵਿੱਚ। ਸੋ ਜੇ ਸੁਪਰੀਮ ਕੋਰਟ ਮੰਨ ਲਓ ਇਸ ਦਲੀਲ ਨੂੰ, ਇਸ ਅਪੀਲ ਨੂੰ ਪ੍ਰਵਾਨ ਕਰ ਲੈਂਦਾ ਤੇ ਫਿਰ ਤੇ ਰਸਤਾ ਹੀ ਖੁੱਲ ਗਿਆ ਬਿਲਕੁਲ, ਕਿਉਂਕਿ ਉਹ ਤੇ ਅੱਜ ਪਹਿਲੇ ਦਿਨ ਹੀ ਆਪਣੇ ਹਲਫਨਾਮੇ ਚ ਕਹਿ ਗਿਆ ਕਿ ਅਸੀਂ ਤਿਆਰ ਹਾਂ, ਅਸੀਂ ਇਸ ਮਸਜਿਦ ਵਰਗੀ ਕਿਸੇ ਹੋਰ ਥਾਂ ਤੇ ਮਸਜਿਦ ਬਣਾਉਣ ਲਈ ਤਿਆਰ। ਫਿਰ ਤੇ ਝਗੜਾ ਹੀ ਨਿਬੜਿਆ। ਜੇ ਉਹਨਾਂ ਨੂੰ ਮੰਨ ਲਿਆ ਜਾਂਦਾ ਕਿ ਹਾਂਜੀ ਇਹ ਵਾਕਿਆ ਹੀ ਇਸ ਕੇਸ ਨੂੰ ਲੜਨ ਦਾ ਹੱਕ ਰੱਖਦੇ ਆ, ਤਾਂ ਇਸ ਸੂਰਤ ਦੇ ਵਿੱਚ ਇਹ ਵੀ ਹੋ ਸਕਦਾ ਜੇ ਮੰਨ ਲਓ ਕੱਲ ਨੂੰ ਇਹਨਾਂ ਨੂੰ ਹੱਕ ਮਿਲ ਗਿਆ, ਫਿਰ ਹੋ ਸਕਦਾ ਹੈ ਇਹ ਤਾਜ ਮਹਿਲ ਨੂੰ ਵੀ ਹੱਥ ਪਾ ਲੈਣਾ। ਕਿਉਂਕਿ ਜਿਹੜਾ ਤਾਜ ਮਹਿਲ ਜਿਹੜਾ ਸੀਗਾ ਉਹ ਬਣਾਇਆ ਤੇ ਸ਼ਾਹਜਹਾਂ ਨੇ ਸੀ, ਪਰ ਬਣਾ ਕੇ ਹੈਂਡਓਵਰ ਕੀਤਾ ਸੀ ਮੁਮਤਾਜ਼ ਨੂੰ, ਤੇ ਮੁਮਤਾਜ਼ ਵੀ ਸ਼ੀਆ ਸਮੁਦਾਇ ਦੀ ਸੀ। ਹੋ ਸਕਦਾ ਕੱਲ ਨੂੰ ਇਹ ਤਾਜ ਮਹਿਲ ਨੂੰ ਵੀ ਹੱਥ ਪਾ ਲੈਣ ਕਿ ਤਾਜ ਮਹਿਲ ਵੀ ਸਾਡਾ ਬਣਦਾ। ਫਿਰ ਹੋਰ ਵੀ ਮਾਮਲੇ ਜਿਹੜੇ ਉਹ ਇਸ ਤਰ੍ਹਾਂ ਦੇ ਸਾਹਮਣੇ ਆ ਜਾਣਗੇ, ਪਰ ਇਹ ਮੁਸ਼ਕਲ ਲੱਗਦਾ ਕਿਉਂਕਿ ਉਹ ਜਿਹੜੀ 1944-45 ਵਾਲੀ ਕਾਨੂੰਨੀ ਲੜਾਈ ਹੈ ਉਹ ਆੜੇ ਆ ਜਾਣੀ ਹੈ। ਪਰ ਜੋ ਮਰਜ਼ੀ ਹੈ, ਇਸ ਸਮੇਂ ਦਿਲਚਸਪ ਸਥਿਤੀ ਦੇ ਵਿੱਚ ਪਹੁੰਚ ਗਿਆ ਬਾਬਰੀ ਮਸਜਿਦ ਦਾ ਇਹ ਰੌਲਾ। ਔਰ ਇਸ ਰੌਲੇ ਦੇ ਵਿੱਚ ਹੁਣ ਗਾ ਮੁਸਲਮਾਨਾਂ ਦੇ ਜਿਹੜੇ ਦੋ ਭਾਈਚਾਰੇ ਜਿਹੜੇ ਸ਼ੁਰੂ ਤੋਂ ਹੀ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਖੜਦੇ ਆ, ਉਹ ਆ ਕੇ ਇਸ ਕਾਨੂੰਨੀ ਲੜਾਈ ਦੇ ਵਿੱਚ ਵੀ ਇੱਕ ਦੂਜੇ ਦੇ ਵਿਰੋਧ 'ਚ ਖੜ ਗਏ ਆ। ਜੀ 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 ਅਗਲੀ ਆਪਾਂ ਮਿੰਟੂ ਕੁਸ਼ਵਾਹਾ ਜੀ ਗੱਲ ਕਰਦੇ ਹਾਂ ਵੀ ਚੰਡੀਗੜ੍ਹ ਛੇੜਛਾੜ ਮਾਮਲੇ ਦੇ ਵਿੱਚ ਵੀਡੀਓ ਫੁਟੇਜ ਮਿਲੇ, ਸੁਭਾਸ਼ ਬਰਾਲਾ ਦੇ ਨਾਲ ਕੈਪਟਨ ਨੇ ਵੀ ਚੁੱਪੀ ਤੋੜੀ। ਦੇਖੋ ਉਹ ਜਿਹੜੀ CCTV ਫੁਟੇਜ ਪਹਿਲਾਂ ਕਹੀ ਜਾਂਦੀ ਸੀਗੀ ਕਿ ਮਿਲਦੀ ਨਹੀਂ ਪਈ, ਕੈਮਰੇ ਵਿੱਚੋਂ ਜੀ 4 ਖਰਾਬ ਆ, 5 ਕੈਮਰੇ ਖਰਾਬ ਆ। ਹੁਣ ਕਮਾਲ ਦੀ ਗੱਲ ਇਹ ਆ ਕਿ ਜਿਹੜੀ ਇਹ CCTV ਫੁਟੇਜ ਆਈ ਆ, ਅਕਸਰ ਇਹ ਵੀ ਕਿ ਸੜਕ ਤੋਂ ਹੀ ਆਈ ਆ ਨਾ ਜੀ। ਅਕਸਰ ਤੇ ਉਹ ਸੜਕ ਤੇ ਕੋਈ ਅੰਡਰਗਰਾਊਂਡ ਤੇ ਭੱਜੀਆਂ ਨਹੀਂ ਸੀ ਜਾਂਦੀਆਂ ਕਾਰਾਂ ਜਿਹੜੀਆਂ CCTV ਕੈਮਰੇ 'ਚ ਕੈਪਚਰ ਹੋਈਆਂ। ਸੋ ਉਹ ਕੈਮਰੇ ਹੀ ਕਿਉਂ ਖਰਾਬ ਹੋਏ, ਔਰ ਇੰਨੇ ਕੈਮਰੇ ਇੱਕੋ ਵਾਰੀ ਇੱਕੋ ਰਾਤ 'ਚ ਕਿਉਂ ਖਰਾਬ ਹੋਏ? ਫਿਰ ਇਹ ਜਿਹੜੇ ਕੈਮਰੇ, ਇਹ ਕਿਹੜੇ ਕੈਮਰੇ ਸੀ ਜਿਨ੍ਹਾਂ ਦੇ ਵਿੱਚੋਂ CCTV ਫੁਟੇਜ ਆਈ ਆ? ਜਾਂ ਤੇ ਇਹ ਹੋ ਸਕਦਾ ਕਿ ਜਿਹੜੇ ਆਮ ਤੌਰ ਤੇ, ਕਿਉਂਕਿ ਚੰਡੀਗੜ੍ਹ ਮੁਹਾਲੀ ਦੇ ਵਿੱਚ ਆਮ ਤੌਰ ਤੇ ਘਰਾਂ ਦੇ ਅੱਗੇ ਕੈਮਰੇ ਲੱਗੇ ਆ, ਜਾਂ ਤੇ ਇਹ ਫਿਰ ਕਿਸੇ ਘਰ ਜਾਂ ਕਿਸੇ ਅਦਾਰੇ ਦੇ ਮੂਹਰੇ ਲੱਗੇ CCTV ਕੈਮਰਿਆਂ ਦੀ ਫੁਟੇਜ ਆ। ਪਰ ਪੁਲਿਸ ਨੇ ਦਾਅਵਾ ਕਰ ਦਿੱਤਾ ਕਿ ਇਹ CCTV ਫੁਟੇਜ ਦੇ ਵਿੱਚ ਜੋ 2 ਕਾਰਾਂ ਦਿਖਾਈ ਦਿੰਦੀਆਂ, ਮੂਹਰੇ ਉਹ ਸਪੀਡ ਤੇ ਕੁੜੀ ਦੀ ਕਾਰ ਆ, ਪਿੱਛੇ ਜਿਹੜੀ ਸਫਾਰੀ ਗੱਡੀ ਜਾਂਦੀ, ਉਹ ਕਹਿੰਦੇ ਕਿ ਇਹ ਵਾਕਿਆ ਹੀ ਉਹੀ 2 ਗੱਡੀਆਂ ਜਿਨ੍ਹਾਂ ਦੇ ਦਰਮਿਆਨ ਉਸ ਰਾਤ ਇਹ ਵਿਵਾਦ ਉੱਠਿਆ। ਪਿੱਛੇ ਜਿਹੜੀ ਫੋਲੋ ਕਰਦੀ ਪਈ ਹੈ ਕਾਰ, ਉਹ ਉਹਨਾਂ ਨੇ ਚੰਡੀਗੜ੍ਹ ਪੁਲਿਸ ਵਾਲਿਆਂ ਨੇ ਕਿਹਾ ਕਿ ਇਹ ਵਾਕਿਆ ਹੀ ਵਿਕਾਸ ਬਰਾਲਾ ਦੀ ਕਾਰ ਆ। ਹੁਣ ਦੂਜੇ ਪਾਸੇ ਵਿਕਾਸ ਬਰਾਲਾ ਬੋਲਿਆ ਕਹਿੰਦਾ ਜੀ ਉਹ ਵਾਰਨਿਕਾ ਹੈ, ਜਿਹੜੀ ਵਾਰਨਿਕਾ ਕੁੜੀ, ਵਾਰਨਿਕਾ ਕੁੰਡੂ ਹੈ ਜਿਹਦਾ ਨਾਮ, ਉਹ ਕਹਿੰਦਾ ਜੀ ਵਾਰਨਿਕਾ ਤੇ ਮੇਰੀ ਧੀ ਆੜ ਗਈ ਆ ਤੇ ਮੇਰੀ ਬੱਚੀ ਆ, ਤੇ ਮੈਂ ਕਿਸੇ ਵੀ ਮਾਮਲੇ 'ਚ ਇੰਟਰਫੇਅਰ ਨਹੀਂ ਕਰਾਂਗਾ। ਜੇ ਵਿਕਾਸ ਜਾਂ ਉਹਦੇ ਸਾਥੀ ਆਕਾਸ਼ ਦਾ ਕੋਈ ਦੋਸ਼ ਆ, ਉਹਨਾਂ ਨੂੰ ਜੋ ਸਜ਼ਾ ਮਰਜ਼ੀ ਕੋਰਟ ਦੇ ਸਕਦਾ, ਮੈਂ ਉਹਦੇ 'ਚ ਕੋਈ ਦਖਲ ਅੰਦਾਜ਼ੀ ਨਹੀਂ ਕਰੂੰਗਾ। ਸੋ ਇਹ ਉਹਦਾ ਪੱਕਾ ਆ ਗਿਆ। ਹੁਣ ਤੀਜਾ ਪੱਖ ਕੈਪਟਨ ਸਾਹਿਬ ਦਾ ਆ ਗਿਆ। ਕੈਪਟਨ ਸਾਹਿਬ ਕਹਿੰਦੇ ਆ ਕਿ ਨਹੀਂ ਜੀ, ਚੰਡੀਗੜ੍ਹ ਪੁਲਿਸ ਨੂੰ ਜਿਹੜਾ ਉਹ ਫ੍ਰੀ ਹੈਂਡ ਕਰ ਦੇਣਾ ਚਾਹੀਦਾ ਹੈ। ਉਹਦਾ ਵਿਕਾਸ ਬਰਾਲਾ ਦੇ ਇਸ ਕੰਮ ਦੀ ਸਜ਼ਾ ਜਿਹੜੀ ਉਹਦੇ ਪਿਓ ਨੂੰ ਮਿਲਣੀ ਚਾਹੀਦੀ, ਉਹਦੇ ਅਸਤੀਫੇ ਦੀ ਕੋਈ ਲੋੜ। ਸੋ ਕੈਪਟਨ ਅਮਰਿੰਦਰ ਸਿੰਘ ਨੇ ਇਹ ਖਾਨਾ ਪੂਰੀ ਕਰ ਦਿੱਤੀ ਹੈ। ਹੁਣ ਜਿੱਥੋਂ ਤੱਕ CCTV ਫੁਟੇਜ ਦੀ ਗੱਲ ਆ, ਉਹ ਤੇ ਉਹ ਸਾਫ਼ ਹੋ ਚੁੱਕਾ, ਪੁਲਿਸ ਆਪ ਹੀ ਕਹਿ ਰਹੀ ਹੈ ਕਿ ਫੋਲੋ ਕੀਤਾ ਗਿਆ। ਜੇ ਫੋਲੋ ਕੀਤਾ ਗਿਆ, ਇਸ ਤਰ੍ਹਾਂ ਕਾਰਾਂ ਪਿੱਛੇ ਕਾਰ ਜਾ ਰਹੀ ਹੈ, ਤਾਂ ਉਹਦੇ ਵਿੱਚ ਹੁਣ ਦੇਖਣਾ ਦਿਲਚਸਪ ਹੋਏਗਾ ਕਿ ਕੀ ਇਹ ਚੰਡੀਗੜ੍ਹ ਪੁਲਿਸ ਜਿਹੜੀ ਮੰਨਦੀ ਪਈ ਆ, ਆਪਣੇ ਮੂੰਹੋਂ ਇਹ ਗੱਲ ਸਵੀਕਾਰ ਕਰਦੀ ਪਈ ਆ ਕਿ ਉਸ ਕੁੜੀ ਦੇ ਪਿੱਛੇ ਕਾਰ ਲਾਈ ਗਈ, ਤੇ ਜੇ ਉਹ ਇਸ ਗੱਲ ਨੂੰ ਪ੍ਰਵਾਨ ਕਰਦੀ ਹੈ ਕਿ ਹੁਣ ਉਹ ਧਾਰਾ ਬਦਲ ਕੇ ਮੋਟੀਆਂ ਧਾਰਾ ਲਾਏਗੀ, ਕਿ ਉਹ ਆਪਣੀ ਪਹਿਲੀ ਗਲਤੀ ਮੰਨੇਗੀ ਕਿ ਉਹਨਾਂ ਨੇ ਧਾਰਾ ਉਲਟਾਉਣ ਦੇ ਵਿੱਚ ਬਹੁਤ ਕਾਹਲੀ ਕੀਤੀ, ਜਿਹੜਾ ਕਿ ਮਾਮਲਾ ਜਿਹੜੇ ਪੁੱਛ ਵਿੱਚ ਹੋਣਾ ਚਾਹੀਦਾ ਸੀਗਾ, ਉਹ ਉੱਥੇ ਖੜੇ ਪੈਰ ਜ਼ਮਾਨਤ ਦੇ ਕੇ ਇਹਨਾਂ ਨੇ ਆਪਣੇ ਆਪ ਤੇ ਸਵਾਲੀਆ ਨਿਸ਼ਾਨ ਲਾਇਆ ਕਿ ਉਸ ਗੱਲ ਦੀ ਇਹ ਸਫਾਈ ਦੇਣਗੇ। ਇਹ ਆਪਣੇ ਆਪ ਤੇ ਬਹੁਤ ਸਾਰੇ ਸਵਾਲ ਚੰਡੀਗੜ੍ਹ ਪੁਲਿਸ ਆਪ ਹੀ ਖੜੇ ਕਰਦੀ ਪਈ ਆ। ਇਹਨਾਂ ਨੂੰ ਥੋੜਾ ਜਿਹਾ ਹੁਣ ਦਿਖਾਉਣਾ ਪਊਗਾ ਕਿ ਸਾਡੇ ਵਿੱਚ ਰੀੜ ਵੀ ਹੈਗੀ ਆ, ਰੀੜ ਦੀ ਹੱਡੀ ਵੀ ਹੈਗੀ ਆ, ਅਸੀਂ ਥੋੜਾ ਬਹੁਤ ਖੜਨਾ ਵੀ ਜਾਣਦੇ ਹਾਂ ਜੀ। ਦੂਜੇ ਪਾਸੇ ਜੇ ਗੱਲ ਕਰੀਏ, ਜਿਹੜੇ ਸੁਭਾਸ਼ ਬਰਾਲਾ ਸਾਹਿਬ ਬੋਲੇ ਅੱਜ,
ਚਲੋ ਉਹਨਾਂ ਦਾ ਹੱਕ ਆ, ਉਹਨਾਂ ਨੇ ਆ ਕੇ ਸਫਾਈ ਦਿੱਤੀ ਹੈ, ਪਰ ਜੇ ਉਹਨਾਂ ਦਾ ਪ੍ਰਭਾਵ ਨਹੀਂ, ਕੋਈ ਦਖਲ ਅੰਦਾਜ਼ੀ ਨਹੀਂ, ਤਾਂ ਪੁਲਿਸ ਉੱਥੇ ਕਿਵੇਂ ਪੈਰ ਦਰ ਪੈਰ ਬਦਲੀ ਜਾਂਦੀ ਹੈ? ਜੇ ਕੋਈ ਪ੍ਰਭਾਵ ਨਹੀਂ ਤੇ ਕਿਉਂ ਇਹਨਾਂ ਦੀ ਪਾਰਟੀ ਇੰਨਾ ਹੋਸ਼ਾਪਣ ਵਿਖਾਉਂਦੀ ਆ ਕਿ ਇਹਨਾਂ ਦਾ ਜਿਹੜਾ IT ਸੈੱਲ ਹੈ ਉਹ ਵੀ ਐਕਟਿਵ ਆ, ਇਹਨਾਂ ਦੇ ਆਪਣੇ ਲੀਡਰ ਆ ਜਿਹੜੇ ਉਹ ਵੀ ਵਾਹਿਯਾਤ ਬਿਆਨ ਦਿੱਤੀ ਜਾਂਦੇ। ਇੱਕ ਨੇ ਜਿੱਥੋਂ ਤੱਕ ਕਹਿਤਾ 12 ਵਜੇ ਉਹ ਕੁੜੀ ਉੱਥੇ ਕਰਦੀ ਕੀ ਸੀਗੀ। ਸੋ ਤੇ ਬਾਅਦ ਦੇ ਵਿੱਚ BBC ਵਾਲਿਆਂ ਨੇ ਇੱਕ ਕਾਰਟੂਨ ਬਣਾ ਦਿੱਤਾ, ਉਹਦੇ ਚ ਦਿਖਾਇਆ ਕਿ ਉਹ ਕੁੜੀ ਨੇਤਾ ਦੇ ਘਰ ਟੈਲੀਫੋਨ ਕਰਦੀ ਪਈ ਆ ਕਿ ਨੇਤਾ ਜੀ ਤੁਹਾਡਾ ਮੁੰਡਾ ਘਰੇ ਹੀ ਹੈ, ਤੇ ਜੇ ਘਰੇ ਹੀ ਹੈ ਤੇ ਜੇ ਇਜਾਜ਼ਤ ਹੋਵੇ ਤੇ ਅਸੀਂ ਬਾਹਰ ਚਲੇ ਜਾਈਏ। ਸੋ ਇਸ ਤਰ੍ਹਾਂ ਦੇ ਕਾਰਟੂਨ ਵੀ ਛਪ ਗਏ। ਇਸ ਤਰ੍ਹਾਂ ਦੀਆਂ ਵਾਹਿਯਾਤ ਗੱਲਾਂ ਕਰਨ ਦੀ ਕੀ ਜ਼ਰੂਰਤ ਹੈ? ਜੇ ਤੁਹਾਨੂੰ ਕਾਨੂੰਨ ਤੇ ਪੂਰਾ ਭਰੋਸਾ ਤੇ ਕਾਨੂੰਨ ਆਪਣਾ ਕੰਮ ਕਰਨ ਦਿਓ, ਕਿਉਂ ਤੁਸੀਂ ਅੱਡੀਆਂ ਚੁੱਕ ਚੁੱਕ ਕੇ ਉਸ ਕੁੜੀ ਦੇ ਮਗਰ ਪਏ? ਹੁਣ ਜਿਹੜੀ ਗੱਲ ਕੈਪਟਨ ਸਾਹਿਬ ਦੀ ਹੈ, ਕੈਪਟਨ ਸਾਹਿਬ ਨੇ ਦੇਖੋ ਸਰਕਾਰ ਚਲਾਉਣੀ ਹੈ, ਘਰ ਦਾ ਫਿਕਰ ਇਹਨਾਂ ਨੂੰ ਤੇ ਘਰ ਵੀ ਚਲਾਉਣਾ। ਉਹ ਸਮੁੰਦਰ 'ਚ ਰਹਿ ਕੇ ਮਗਰਮੱਛ ਨਾਲ ਬੈਠ ਨਹੀਂ ਪਾਉਂਦੇ। ਉਹਨਾਂ ਨੇ ਇਹੋ ਹੀ ਕੰਮ ਕਰਨਾ ਸੀਗਾ ਜਿਵੇਂ ਉਹ ਮਜੀਠੀਆ ਵਾਲੇ ਮਾਮਲੇ 'ਚ ਕੀਤਾ ਸੀਗਾ। ਇਹਨਾਂ ਨੇ ਵੀ ਅੱਜ ਉਹੀ ਕੀਤਾ, ਕਿਉਂਕਿ ਇਹਨਾਂ ਦੀ ਪਾਰਟੀ ਹੈ ਜਿਹੜੀ ਉਹ ਤੇ ਅਸਤੀਫਾ ਮੰਗਣ ਡਈ ਹੈ। ਹਾਈ ਕਮਾਂਡ ਇਹ ਕਹਿੰਦੀ ਹੈ ਕਿ ਜੀ ਤੁਸੀਂ ਸਾਡੇ ਵੇਰੀ ਸਾਡੇ ਤੋਂ ਅਸਤੀਫੇ ਦਬਾਉਂਦੇ ਰਹੇ ਹੋ, ਸਾਡੇ ਬੰਦਿਆਂ ਤੋਂ ਅਸਤੀਫੇ ਤੁਸੀਂ ਲੈਂਦੇ ਰਹੇ ਹੋ, ਤਾਂ ਹੁਣ ਤੁਸੀਂ ਆਪਣੇ ਵਾਰੀ ਅਸਤੀਫਾ ਕਿਉਂ ਨਹੀਂ ਲੈਂਦੇ? ਹਾਈ ਕਮਾਂਡ ਇਹ ਮੰਗ ਕਰਦੀ ਪਈ ਹੈ। ਉਹ ਜਿਵੇਂ ਇਲੈਕਸ਼ਨ ਕਮਿਸ਼ਨ ਦੀਆਂ EVM ਮਸ਼ੀਨਾਂ ਬਾਰੇ ਚਰਚਾ ਚੱਲਦੀ, ਜੋ ਕੈਪਟਨ ਨੇ ਕਹਿਤਾ ਸੀ ਸਾਡੇ ਪੰਜਾਬ 'ਚ ਸਭ ਕੁਝ ਠੀਕ ਠਾਕ ਆ, ਤੇ ਰਾਹੁਲ ਗਾਂਧੀ ਉੱਥੇ ਵਿਚਾਰਾ ਬਹਿ ਕੇ ਢਿੱਲਾ ਜਿਹਾ ਕੱਚਾ ਧੂੰਆਂ ਮਾਰਦਾ ਸੀਗਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਥੋੜੀ ਦੂਰ ਖੜਾ ਇਹ ਗੱਲ ਕਹਿੰਦਾ ਸੀ ਕਿ ਪੰਜਾਬ 'ਚ ਸਭ ਅੱਛਾ ਹੈ। ਉਹ ਕਹੀ ਜਾਂਦਾ ਸੀਗਾ UP ਦੇ ਵਿੱਚ ਸਾਡਾ ਬੇੜਾ ਹੀ ਗਰਕ EVM ਮਸ਼ੀਨਾਂ ਨੇ ਕਰ ਦਿੱਤਾ। ਉਸੇ ਤਰ੍ਹਾਂ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਹਾਈ ਕਮਾਂਡ ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਕਿ ਕੈਪਟਨ ਦੀ ਨਜ਼ਰ ਦੇ ਵਿੱਚ ਤੇ ਸਭ ਕੁਝ ਠੀਕ ਠਾਕ ਆ, ਅਸਤੀਫਾ ਬਣਦਾ ਹੀ, ਤੇ ਫਿਰ ਹਾਈ ਕਮਾਂਡ ਕਿਹੜੀ ਬਣਾ ਕੇ ਅਸਤੀਫਾ ਮੰਗਦੀ ਪਈ ਹੈ। ਸੋ ਸਿਆਸਤ ਆਪਣੇ ਪਾਸੇ ਹੋ ਰਹੀ ਹੈ, ਪਰ ਦੂਜੇ ਪਾਸੇ ਜੋ ਇਸ ਸਮੇਂ ਵਾਪਰਦਾ ਪਿਆ ਉਹਦੇ ਵਿੱਚ ਇਹ ਇੱਕ ਚੀਜ਼ ਨਹੀਂ ਸਾਹਮਣੇ ਆ ਰਹੀ ਕਿ ਸੁਭਾਸ਼ ਬਰਾਲਾ ਦੇ ਇਸ ਫਰਜ਼ੰਦ ਨੇ ਇਹੋ ਚੰਦ ਚਾੜਿਆ। ਅੱਜ ਇੱਕ ਨਵੀਂ ਗੱਲ ਸੁਣਨ ਨੂੰ ਮਿਲ ਗਈ ਹੈ ਕਿ ਇਹਦੇ ਭਤੀਜਿਆਂ ਨੇ ਇੱਕ ਵਿਦਿਆਰਥਣ ਨੂੰ ਵੀ ਛੇੜਿਆ ਹੋਇਆ, ਔਰ ਉਸ ਮਾਮਲੇ ਦੇ ਵਿੱਚ ਪਰਚਾ ਦਰਜ ਹੋਣ ਦੇ ਬਾਵਜੂਦ ਹਰਿਆਣਾ ਪੁਲਿਸ ਨੇ ਕੱਖ ਨਹੀਂ ਕੀਤਾ। ਹਰਿਆਣਾ ਪੁਲਿਸ ਨੇ ਜਦੋਂ ਕੱਖ ਨਹੀਂ ਕੀਤਾ ਤੇ ਪੀੜਤ ਪਰਿਵਾਰ ਹਾਈ ਕੋਰਟ 'ਚ ਚਲੇ ਗਿਆ। ਹਾਈ ਕੋਰਟ ਨੇ ਅੱਜ ਇਸ ਮਾਮਲੇ ਤੇ ਸਟੇਟਸ ਰਿਪੋਰਟ ਮੰਗ ਲਈ ਹੈ ਹਰਿਆਣਾ ਪੁਲਿਸ ਤੋਂ ਕਿ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ, ਆ ਕੇ ਜਰਾ ਸਾਨੂੰ ਦੱਸੋ। ਸੋ ਇਹ ਸੁਭਾਸ਼ ਬਰਾਲਾ ਸਾਹਿਬ ਤੇ ਕਹਿੰਦੇ ਆ ਕਿ ਮੈਂ ਕਿਸੇ ਮਾਮਲੇ 'ਚ ਦਖਲਅੰਦਾਜ਼ੀ ਨਹੀਂ ਕਰਦਾ, ਤੇ ਜੇ ਦਖਲਅੰਦਾਜ਼ੀ ਨਹੀਂ ਕਰਦੇ ਤੇ ਉਹ ਜਿਹੜੇ ਭਤੀਜੇ ਵਾਲੇ ਮਾਮਲੇ 'ਚ ਕਾਰਵਾਈ ਨਹੀਂ ਹੁੰਦੀ ਉਹ ਕਿਉਂ ਨਹੀਂ ਹੋ ਰਹੀ? ਸੋ ਸਵਾਲ ਬੜੇ ਆ। ਸਵਾਲ ਤੇ ਇਹ ਵੀ ਹੈ, ਇਹ ਕਹਿੰਦੇ ਸੀ ਕਿ ਸਭ ਕਾ ਸਾਥ ਸਭ ਕਾ ਵਿਕਾਸ, ਤੇ ਹੁਣ ਕੁੜੀਆਂ ਦੀਆਂ ਕਿ ਤੁਹਾਡਾ ਵਿਕਾਸ ਤੇ ਸਾਡੇ ਪਿੱਛੇ ਪੈ ਗਿਆ, ਨੂੰ ਕਿਸੇ ਹੋਰ ਪਾਸੇ ਲਾਓ। ਜੀ 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 ਅਗਲੀ ਮਿੰਟੂ ਗੁਰਸਰੇ ਜੀ ਗੱਲ ਕਰਦੇ ਹਾਂ। ਸੁਪਰੀਮ ਕੋਰਟ ਵੱਲੋਂ ਯੋਗਾ ਨੂੰ ਸਰਕਾਰੀ ਸਕੂਲਾਂ ਵਿੱਚ ਲਾਗੂ ਕਰਨ ਤੋਂ ਨਾ। ਦੇਖੋ ਸੁਪਰੀਮ ਕੋਰਟ ਨੇ ਸਾਫ਼ ਕਹਿ ਦਿੱਤਾ, ਉਹ ਕਹਿੰਦੇ ਕਿ ਇਹ ਸਾਡੇ ਕਰਨ ਵਾਲਾ ਕੰਮ ਨਹੀਂ ਹੈ। ਅਸੀਂ ਨਹੀਂ ਤੈਅ ਕਰਨਾ ਕਿ ਸਕੂਲਾਂ ਦੇ ਵਿੱਚ ਕੀ ਪੜ੍ਹਾਇਆ ਜਾਣਾ, ਕੀ ਲਿਖਾਇਆ ਜਾਣਾ, ਸਕੂਲਾਂ ਦੇ ਵਿੱਚ PT ਹੋਣੀ ਹੈ ਜਾਂ ਯੋਗਾ ਹੋਣਾ ਹੈ, ਉਹ ਤੈਅ ਕਰਨਾ ਸਰਕਾਰਾਂ ਦਾ ਕੰਮ ਆ, ਐਜੂਕੇਸ਼ਨ ਬੋਰਡਾਂ ਦਾ ਕੰਮ ਆ, ਐਜੂਕੇਸ਼ਨ ਡਿਪਾਰਟਮੈਂਟ ਦਾ ਕੰਮ ਆ, ਸਾਡਾ ਕੀ ਕੰਮ ਆ। ਪਰ ਇਹ ਜਿਹੜੀ ਪਟੀਸ਼ਨ ਪਾਈ ਸੀਗੀ ਇਹ ਭਾਰਤੀ ਜਨਤਾ ਪਾਰਟੀ ਦੇ ਇੱਕ ਸੱਜਣ ਆ, ਉਹਨਾਂ ਦਾ ਨਾਂ ਹੈ ਅਸ਼ਵਨੀ ਉਪਾਧਿਆਏ ਜੀ, ਔਰ ਉਹਨਾਂ ਨੇ ਜਾ ਕੇ ਇਹ ਮੰਗ ਕੀਤੀ ਸੀਗੀ ਕਿ ਤੁਸੀਂ ਹੁਕਮ ਦਿਓ ਕਿ ਸਾਰੇ ਸਕੂਲਾਂ ਦੇ ਵਿੱਚ ਪਹਿਲੀ ਕਲਾਸ ਤੋਂ 8ਵੀਂ ਤੱਕ ਯੋਗਾ ਲਾਜ਼ਮੀ ਕੀਤਾ ਜਾਵੇ। ਤਾਂ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਕਿ ਯੋਗਾ ਇਸ ਤਰ੍ਹਾਂ ਅਸੀਂ ਆਪਣੇ ਪੱਧਰ ਤੇ ਲਾਗੂ ਨਹੀਂ ਕਰਵਾ ਸਕਦੇ, ਇਹ ਕੰਮ ਸਰਕਾਰਾਂ ਦਾ, ਤੁਸੀਂ ਸਰਕਾਰ ਕੋਲ ਜਾ ਕੇ ਕਰਵਾ ਲਓ। ਸੈਂਟਰ ਦੇ ਵਿੱਚ ਤੁਹਾਡੀ ਸਰਕਾਰ ਆ, ਜੇ ਸਰਕਾਰ ਕਰਨਾ ਚਾਹੁੰਦੀ ਹੈ ਤੇ ਕਰ ਲਵੇ, ਸਾਨੂੰ ਕੀ ਇਤਰਾਜ਼ ਹੈ। ਸੋ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਹੈ ਕਿ ਉਹਦੀ ਨਜ਼ਰ ਦੇ ਵਿੱਚ, ਉਹਦੇ ਨੁਕਤੇ ਨਿਗਾਹ ਤੋਂ ਇਹ ਲਾਜ਼ਮੀ ਨਹੀਂ ਹੈ ਜੀ। ਸੋ ਹੁਣ ਅੱਗੇ ਦੇਖਦੇ ਆ ਕਿ ਇਹਨੂੰ ਲਾਜ਼ਮੀ ਕਰਵਾਉਣ ਲਈ ਕਿੱਥੋਂ ਤੱਕ ਜਾਂਦੇ ਆ। ਹੁਣ ਸਿੱਧਾ ਸਪਾਟ ਜਿਹਾ ਸਵਾਲ ਆ ਕਿ ਜੇ ਸਿਹਤ ਦਾ ਇੰਨਾ ਹੀ ਫਿਕਰ ਆ, ਇੰਨਾ ਹੀ ਫਿਕਰਮੰਦ ਨੇ ਕਿ ਦੇਸ਼ ਦਾ ਭਵਿੱਖ ਹੈ ਜਿਹੜਾ ਸਿਹਤਮੰਦ ਹੋਣਾ ਚਾਹੀਦਾ, ਉਹ ਸਿਹਤਯਾਬ ਹੋਣਾ ਚਾਹੀਦਾ, ਤੇ ਜਿਹੜੇ ਲੋਕ ਇੱਥੇ ਦਵਾਈਆਂ ਖੋਂ ਮਰਨ ਡਏ ਨੇ, ਜਿਹੜੇ ਲੋਕ ਆਬੋ ਹਵਾ ਕਰਕੇ 10 ਲੱਖ ਗਿਣਤੀ ਹੈ ਇੱਕ ਸਾਲ ਦੇ ਵਿੱਚ ਇੰਡੀਆ 'ਚ, ਜਿਹੜੇ ਲੋਕ ਵਾਤਾਵਰਨ ਕਰਕੇ ਮਰ ਜਾਂਦੇ ਆ, ਜਿਹੜੇ ਦਵਾਈਆਂ ਕੋਲੋਂ ਮਰ ਜਾਂਦੇ ਪਤਾ ਹੀ ਨਹੀਂ ਕਿੰਨੇ ਕੁ, ਜਿਹੜੇ ਸਮੇਂ ਸਿਰ ਹਸਪਤਾਲਾਂ 'ਚ ਇਲਾਜ ਨਾ ਮਿਲਣ ਕਰਕੇ ਮਰ ਜਾਂਦੇ ਉਹਨਾਂ ਦੀ ਤਾਦਾਦ ਪਤਾ ਹੀ ਨਹੀਂ ਕਿੰਨੀ ਕੁ ਹੈ। ਸੋ ਜੇ ਤੁਸੀਂ ਏਦਾਂ ਹੀ ਫਿਕਰਮੰਦ ਹੋ ਸਿਹਤ ਪ੍ਰਤੀ, ਫਿਰ ਉਹਨਾਂ ਲਈ ਵੀ ਕੋਈ ਹਿੱਸੇ ਦਾ ਕੁਛ ਕਰੋ, ਇਕੱਲਾ ਯੋਗਾ ਤਾਂ ਨਹੀਂ। ਹਾਂ ਠੀਕ ਆ, ਜਿਹਨੂੰ ਯੋਗਾ ਪਿਆਰਾ ਯੋਗਾ ਕਰੇ, ਜਿਹਨੂੰ PT ਪਿਆਰੀ PT ਕਰੇ, ਜਿਹਨੇ ਜਿੰਮ ਜਾਣਾ ਜਿੰਮ ਜਾਵੇ, ਜਿਹਨੂੰ ਸਾਈਕਲਿੰਗ ਕਰਨੀ ਹੈ ਸਾਈਕਲਿੰਗ ਕਰੇ। ਸੋ ਇਹ ਇੱਕ ਤਰ੍ਹਾਂ ਦੇ ਨਾਲ ਜ਼ਬਰਦਸਤੀ
ਆ ਮਗਰ ਪੈ ਕੇ ਥੋਪਣਾ ਕਿ ਕਰਵਾਉਣਾ ਹੀ ਕਰਵਾਉਣਾ। ਜੇ ਤੁਸੀਂ ਇਹ ਤਰਕ ਦਿੰਦੇ ਹੋ ਕਿ ਹਾਂਜੀ ਇਹਦੇ ਪਿੱਛੇ ਚੰਗੀ ਸਿਹਤ ਦਾ ਸਾਡਾ ਮੰਤਵ ਹੈ, ਚੰਗੀ ਸਿਹਤ ਦੇ ਲਈ ਸਾਡਾ ਇਹਦੇ ਵਿੱਚ ਭਾਵਨਾਤਮਕ ਸੋਚ ਦਾ ਪਹਿਲੂ ਹੈ, ਤੇ ਫਿਰ ਤੁਸੀਂ ਘੱਟੋ ਘੱਟ ਉਹਨਾਂ ਲੋਕਾਂ ਬਾਰੇ ਵੀ ਸੋਚੋ ਜਿਹੜੇ ਇਲਾਜ ਕੋਲ ਇੱਥੇ ਤੜਫਦੇ ਪਏ ਆ, ਵਿਲਕਦੇ ਪਏ ਆ, ਵਿਲਕਦੇ ਨਹੀਂ ਪਏ, ਮਰਦੇ ਵੀ ਪਏ ਆ। ਜੀ ਜੀ, ਅਗਲੀ ਮਿੰਟੂ ਗੁਰਸਟਰ ਜੀ ਗੱਲ ਕਰਦੇ ਹਾਂ। ਕਰਜ਼ੇ 'ਚ ਛੋਟ ਲੈਣ ਲਈ ਕੈਪਟਨ ਨੇ ਕੀਤੀ ਪ੍ਰਧਾਨ ਨਾਲ ਮੁਲਾਕਾਤ, ਸੁਖਪਾਲ ਖਹਿਰਾ ਦੀ ਸਪੈਸ਼ਲ ਇਜਲਾਸ ਦੀ ਮੰਗ ਕੀਤੀ ਆ। ਇਹ ਅੱਜ ਗਏ ਸਨ ਨਰਿੰਦਰ ਮੋਦੀ ਸਾਹਿਬ ਦੇ ਕੋਲ। ਨਰਿੰਦਰ ਮੋਦੀ ਸਾਹਿਬ ਦੇ ਕੋਲ ਜਾ ਕੇ ਇਹਨਾਂ ਨੇ ਉਹੀ ਦਿਲ ਦੀਆਂ ਗੰਢਾਂ ਖੋਲੀਆਂ। ਉਹ ਕਹਿੰਦੇ ਜੀ ਕਰਜ਼ਾ ਮਾਫ਼ ਕਰਨਾ, 9500 ਕਰੋੜ ਰੁਪਈਆ ਸੀ ਕਿਸਾਨਾਂ ਦਾ ਕਰਜ਼ਾ ਲਾਉਣਾ, ਪਰ ਇਹਦੇ ਵਿੱਚ ਇਹ ਹੈ ਕਿ ਸਾਡੇ ਪੱਲੇ ਕੱਖ ਨਹੀਂ। ਹੁਣ ਇਹੋ ਹੀ ਕਿਆ ਹੋਏਗਾ ਜਾ ਕੇ ਜਦੋਂ ਬੰਦਾ ਕਿਸੇ ਦੇ ਕੋਲ ਮੰਗਣ ਹੀ ਚਲੇ ਗਿਆ। ਦੇਵੀ ਮਖਸੂਸਪੁਰੀ ਨੇ ਆਖਿਆ ਸੀ ਕਿਸੇ ਤੋਂ ਮੰਗਣਾ ਦੇਵੀ ਮੌਤ ਬਰੋਬਰ ਹੈ, ਰੱਬ ਵੱਲੋਂ ਸਰਦਾ ਰਹੇ ਤਾਂ ਚੰਗਾ। ਜਦੋਂ ਉੱਥੇ ਜਾ ਕੇ ਮੰਗਣ ਹੀ ਤੁਰ ਪਏ, ਫਿਰ ਇਹ ਵੀ ਕਿਹਾ ਹੋਣਾ ਸਾਡਾ ਤਾਂ ਹੁਣ ਕੋਈ ਫੌ ਨਹੀਂ ਪੈਂਦਾ, ਤੁਸੀਂ ਕੋਈ ਮੰਤਰ ਮਾਰੋ। ਤਾਂ ਨਰਿੰਦਰ ਮੋਦੀ ਨੇ ਜਿਵੇਂ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਦਾ ਘਰ ਬਚਾ ਕੇ ਚੱਲਦਾ ਪਿਆ, ਸ਼ਾਇਦ ਇਹੀ ਕਾਰਨ ਇਹਦੀਆਂ ਮਜਬੂਰੀਆਂ, ਇਹਦੀਆਂ ਗਰਜਾਂ ਇਹਦੇ ਨਾਲ ਆ, ਤਾਈਓ ਅਸਤੀਫਾ ਮੰਗਣ ਦੀ ਥਾਂ ਤੇ ਇਹ ਕਹਿ ਰਿਹਾ ਕਿ ਅਸਤੀਫਾ ਨਾ ਦਿਓ, ਕਿਉਂਕਿ ਮਤਲਬ ਬਹੁਤ ਸਾਰੇ ਆ ਜਿਹੜੇ ਉਹ ਕੇਂਦਰ ਤੱਕ ਹੈਗੇ ਆ। ਉੱਥੇ ਜਾ ਕੇ ਹੁਣ ਜਿਹੜੀ ਇਹਨਾਂ ਨੇ ਦਰਖਾਸਤ ਕੀਤੀ ਹੈ, ਇਹ ਕੀਤੀ ਹੈ ਕਿ ਸਾਨੂੰ ਹੱਦ ਕਰਜ਼ਾ ਦੇ ਵਿੱਚ ਛੂਟ ਦਿੱਤੀ ਜਾਵੇ। ਹੱਦ ਕਰਜ਼ਾ ਤੋਂ ਕੀ ਭਾਵ ਆ, ਜਿੰਨੀ ਕਿਸੇ ਸਟੇਟ ਦੀ ਹੁੰਦੀ ਹੈ ਨਾ ਜੀ, GSTP ਕਹਿ ਦਿੰਦੇ ਆ, ਜਿਹੜਾ ਘਰੇਲੂ ਉਤਪਾਦ ਹੁੰਦਾ ਕਿਸੇ ਰਾਜ ਦਾ, ਜਿੰਨਾ ਕੁੱਲ ਹੁੰਦਾ ਸਕਲ ਉਤਪਾਦ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਦੇ ਵਿੱਚੋਂ ਸਿਰਫ 3% ਜਿਹੜਾ ਉਹ ਕੋਈ ਵੀ ਰਾਜ ਕਰਜ਼ਾ ਲੈ ਸਕਦਾ। ਤਾਂ ਉਹਦੀ ਸਾਡੀ ਹੱਦ ਬਣਦੀ ਹੈ ਪੰਜਾਬ ਦੀ, ਉਹ ਮੇਰੇ ਖਿਆਲ ਦੇ ਨਾਲ 12,500 ਕਰੋੜ ਰੁਪਈਆ ਬਣਦੀ ਹੈ। ਉਹ ਇਹਨਾਂ ਨੇ ਪਹਿਲਾਂ ਹੀ ਪੂਰੀ ਕੀਤੀ ਹੋਈ ਹੈ। ਉਹ ਸੁਖਬੀਰ ਸਿੰਘ ਬਾਦਲ ਮੇਰੇ ਖਿਆਲ ਦੇ ਨਾਲ ਕਈ ਸਾਲ ਪਹਿਲਾਂ ਹੀ ਪੂਰੀ ਕਰ ਗਿਆ ਹੋਊਗਾ। ਸੋ ਉਸ ਹੱਦ ਤੇ ਇਹ ਜਾ ਕੇ ਹੁਣ ਛੂਟ ਮੰਗਣਾ ਚਾਹੁੰਦੇ ਆ ਕਿ ਕੁਛ ਨਿਯਮਾਂ ਦੇ ਵਿੱਚ, ਕੁਛ ਕਾਇਦਿਆਂ ਦੇ ਵਿੱਚ ਢਿੱਲ ਕੀਤੀ ਜਾਵੇ ਤਾਂ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਲਾਉਣ ਲਈ ਅਸੀਂ ਹੋਰ ਕਰਜ਼ਾ ਲੈ ਸਕੀਏ। ਪਰ ਦੱਸਦੇ ਆ ਕਿ ਨਰਿੰਦਰ ਮੋਦੀ ਨੇ ਖਾਲੀ ਨਹੀਂ ਮੋੜਿਆ। ਪਤਾ ਨਹੀਂ ਕੀ ਇਹਨਾਂ ਨੇ ਗਿੱਦੜ ਸਿੰਘੀ ਵਿਖਾਈ ਹੈ ਨਰਿੰਦਰ ਮੋਦੀ ਨੂੰ। ਉਹ ਬਾਦਲ ਸਾਹਿਬ ਨੂੰ ਤੇ ਟਾਈਮ ਨਹੀਂ ਸੀ ਦਿੰਦਾ, ਤੇ ਕੈਪਟਨ ਹਵਾ ਹੱਥ ਵੀ ਸੁਨੇਹਾ ਘੱਲੇ ਤੇ ਉਹ ਦਰਵਾਜ਼ੇ ਖੋਲ ਦਿੰਦਾ ਕਿ ਆਓ ਕਪਤਾਨ ਸਾਹਿਬ ਜੀ ਆਇਆ ਨੂੰ। ਉਹਨੇ ਅੱਜ ਨਾਲ ਦੀ ਨਾਲ ਕਹਿਤਾ ਕੋਈ ਗੱਲ ਨਹੀਂ, ਕਹਿੰਦਾ ਜੀ ਕਿ ਮੈਂ ਵਿੱਤ ਵਿਭਾਗ ਨੂੰ ਕਹਿ ਦੇਣਾ, ਜਿਹੜਾ ਸਾਡਾ ਮਾਲ ਵਿਭਾਗ ਹੈ, ਖਜ਼ਾਨਾ ਮੰਤਰਾਲਾ ਜਿਹੜਾ, ਉਹਨੂੰ ਮੈਂ ਕਹਿ ਦੇਣਾ ਜੋ ਹੋ ਸਕਦਾ ਹੋਇਆ ਤੇ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ। ਇਹਦਾ ਮਤਲਬ ਆ ਕਿ ਕੈਪਟਨ ਅਮਰਿੰਦਰ ਸਿੰਘ ਉੱਥੋਂ ਖਾਲੀ ਹੱਥ ਨਹੀਂ ਪਰਤਿਆ। ਕੁਛ ਨਾ ਕੁਛ ਆਸ ਦੀ ਮਾੜੀ ਮੋਟੀ ਤੰਦ ਹਾਲੇ ਵੀ ਇਹਦੇ ਉਂਗਲ ਦੇ ਨਾਲ ਵੱਜੀ ਉੱਥੋਂ ਆਈ ਆ। ਅੱਗੇ ਜਾ ਕੇ ਕੀ ਇਸ ਮਾਮਲੇ 'ਚ ਬਣਦਾ, ਕੀ ਬਣਾਉਂਦਾ, ਉਹ ਸਮਾਂ ਦੱਸੇਗਾ। ਪਰ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਬਖੂਬੀ ਜਾਣਦਾ ਕਿ ਜਿੰਨੀ ਦੇਰ ਮੈਂ ਥੋੜਾ ਬਹੁਤ ਕਿਸਾਨਾਂ ਦਾ ਕਰਜ਼ਾ ਨਹੀਂ ਲਾਉਂਦਾ, ਉਹਨਾਂ ਚਿਰ ਗੱਲ ਨਹੀਂ ਬਣਨੀ। ਪਰ ਜੇ ਕਰਜ਼ਾ ਚੁੱਕ ਕੇ ਕਰਜ਼ਾ ਲਾਉਣਾ ਸੀ ਤੇ ਫਿਰ ਸੁਖਬੀਰ ਸਿੰਘ ਬਾਦਲ ਨੂੰ ਐਵੇਂ ਮਿਹਣੇ ਮਾਰਦੇ ਸੀ ਕਿ ਤੂੰ ਜੇਲ੍ਹਾਂ ਵੀ ਵੇਚਤੀਆਂ, ਤੂੰ ਪਾਗਲ ਖਾਨੇ ਵੀ ਵੇਚ ਦਿੱਤੇ, ਤੂੰ ਸਰਕਾਰੀ ਸੰਪੱਤੀਆਂ ਵੀ ਵੇਚ ਦਿੱਤੀਆਂ। ਇਹੀ ਕੰਮ ਕਿਉਂ ਕਰਦਾ ਸੀ? ਫਿਰ ਕਰੀ ਜਾਂਦਾ ਆਹੀ ਕੁਛ, ਕਰਜ਼ਾ ਚੁੱਕ ਕੇ ਉਹ ਸੂਬਾ ਚਲਾਈ ਜਾਂਦਾ ਸੀ ਤੇ ਕਰਜ਼ਾ ਚੁੱਕ ਕੇ ਤੁਸੀਂ ਚਲਾਉਣਾ ਸੀ। ਫਿਰ ਫਰਕ ਕੀ ਪਿਆ? ਐਵੇਂ ਵੱਡੇ ਵੱਡੇ ਦਮਗਜੇ ਮਾਰਦੇ ਰਹੇ, ਸਾਨੂੰ ਆ ਲੈਂਦੇ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਨਰਿੰਦਰ ਮੋਦੀ ਸਾਹਿਬ ਦੇ ਗੋਡੇ ਮੋਢੇ ਤੇ ਆ ਕੇ ਹੁਣ ਤੁਸੀਂ ਬਹਿ ਜਾਂਦੇ ਹੋ। ਪਰ ਕਦੇ ਇਹ ਸੋਚਿਆ ਕਿ ਜਦੋਂ ਤੁਸੀਂ ਵਾਅਦਾ ਕਰਦੇ ਸੀ, ਇਹ ਗੱਲ ਕਹੀ ਕਿਸਾਨਾਂ ਨੂੰ ਕਿ ਹਾਂਜੀ ਕਿਸਾਨਾਂ ਦਾ ਜਿਹੜਾ ਤੁਹਾਡਾ ਕਰਜ਼ਾ ਹੈ ਉਹ ਮਾਫ਼ ਕਰਵਾਉਣ ਲਈ ਅਸੀਂ ਕੇਂਦਰ ਦੇ ਕੋਲੋਂ ਕਰਜ਼ਾ ਚੁੱਕ ਕੇ ਲਿਆਵਾਂਗੇ, ਫਿਰ ਤੁਹਾਡਾ ਕਰਜ਼ਾ ਮਾਫ਼ ਹੋਊਗਾ। ਇਹ ਗੱਲਾਂ ਉਦੋਂ ਸੋਚ ਲੈਣੀਆਂ ਚਾਹੀਦੀਆਂ ਸੀ। ਹੁਣ ਹਾੜੇ ਜੇ ਕੱਢਦੇ ਫਿਰਦੇ, ਤਰਲੇ ਜੇ ਮਾਰਦੇ ਫਿਰਦੇ ਆ। ਪਰ ਜਿੱਥੋਂ ਤੱਕ ਖਹਿਰਾ ਸਾਹਿਬ ਦੀ ਗੱਲ ਆ, ਖਹਿਰਾ ਸਾਹਿਬ ਨੇ ਅੱਜ ਆਪਦੇ ਲੈ ਕੇ ਲਾਮ ਲਸ਼ਕਰ ਨੂੰ ਗਵਰਨਰ ਸਾਹਿਬ ਨੂੰ ਜਾ ਕੇ ਮੰਗ ਪੱਤਰ ਦਿੱਤਾ। ਉਹ ਕਹਿੰਦਾ ਜੀ ਕਿ ਸਪੈਸ਼ਲ ਇਜਲਾਸ ਹੈ ਜਿਹੜਾ ਉਹ ਸੱਦਣਾ ਚਾਹੀਦਾ। ਤੇ ਲੋਕੀ ਕਹਿੰਦੇ ਜਿਹੜਾ ਅੱਗੇ ਇਜਲਾਸ ਹੋਇਆ ਸੀ ਉਦੋਂ ਕੀ ਹੋਇਆ ਸੀਗਾ, ਉਦੋਂ ਤੇ ਤੁਸੀਂ ਹੋਰ ਪਾਸੇ ਤੁਰ ਪਏ ਸੀਗੇ। ਹੁਣ ਇਹ ਕਹਿੰਦੇ ਕਿ ਇਕੱਲਾ ਕਿਸਾਨਾਂ ਦੇ ਮੁੱਦੇ ਤੇ ਸਪੈਸ਼ਲ ਇਜਲਾਸ ਹੈ ਜਿਹੜਾ ਉਹ ਬੁਲਾਇਆ ਜਾਣਾ ਚਾਹੀਦਾ। ਤਾਂ ਮੇਰੇ ਖਿਆਲ ਦੇ ਨਾਲ ਇਹ ਮੰਗ ਨਜਾਇਜ਼ ਨਹੀਂ ਹੈ ਰਾਜਕਰਨਦੀਪ ਸਿੰਘ ਜੀ। ਇਹ ਮੰਗ ਇਕੱਲੇ ਪੰਜਾਬ ਲਈ ਵੀ ਨਹੀਂ ਹੋਣੀ ਚਾਹੀਦੀ, ਕਿਉਂਕਿ ਪੰਜਾਬ ਦੇ ਵਿੱਚ ਇਜਲਾਸ ਬੁਲਾ ਕੇ ਤੁਸੀਂ ਕੀ ਕਰ ਲਓਗੇ? ਠੀਕ ਹੈ, ਚਰਚਾ ਹੋ ਸਕਦੀ ਹੈ, ਚਰਚਾ ਅਖਬਾਰਾਂ ਤੇ ਵੀ ਹੁੰਦੀ ਹੈ, ਚਰਚਾ ਟੈਲੀਵਿਜ਼ਨਾਂ ਤੇ ਵੀ ਹੁੰਦੀ ਹੈ, ਚਰਚਾ ਰੇਡੀਓ ਤੇ ਵੀ ਹੋ ਜਾਂਦੀ ਹੈ, ਚਰਚਾ ਸੱਥਾਂ 'ਚ ਬੈਠੇ ਕਰਜ਼ਾਈ ਕਿਸਾਨ ਆਪੋ ਵਿੱਚ ਵੀ ਕਰੀ ਜਾਂਦੇ ਕਿ ਗਾਹ ਕੀ ਬਣੂਗਾ। ਚਰਚਾ ਨਾਲ ਕੀ ਹੈ,
ਅਸਲ ਦੇ ਵਿੱਚ ਇਹ ਜੇ ਇਜਲਾਸ ਹੋਣਾ ਚਾਹੀਦਾ ਮੇਰੇ ਖਿਆਲ ਦੇ ਨਾਲ, ਇਹ ਵੀ ਕਰ ਲੈਣਾ ਆਪਦਾ ਸ਼ੌਂਕ ਪੂਰਾ, ਕੋਈ ਚੱਕਰ ਨਹੀਂ ਹੈ, ਕਿਹੜਾ ਇੱਥੇ ਕੋਈ ਵੱਖਰਾ ਟੈਕਸ ਲੱਗਣਾ, ਪਰ ਇਹੋ ਜਿਹੀ ਚਰਚਾ ਜਿਹੜੀ ਉਹ ਕੌਮੀ ਅਸੈਂਬਲੀ 'ਚ ਵੀ ਇੱਕ ਹੋਣੀ ਚਾਹੀਦੀ ਹੈ। ਇਹਨਾਂ ਦਾ ਆਈਡੀਆ ਬੁਰਾ ਨਹੀਂ ਹੈ, ਇਸ ਤਰ੍ਹਾਂ ਦਾ ਆਈਡੀਆ ਜਿਹੜਾ ਉਹ ਕੌਮੀ ਪੱਧਰ ਦੀ ਜਿਹੜੀ ਸਾਡੀ ਅਸੈਂਬਲੀ ਹੈ ਉਹਦੇ ਵਿੱਚ ਵੀ ਇਹ ਲਾਗੂ ਹੋਣਾ ਚਾਹੀਦਾ, ਜਿੱਥੇ ਇਕੱਲੇ ਕਿਸਾਨਾਂ ਤੇ ਘੱਟੋ ਘੱਟ 10 ਦਿਨ ਚਰਚਾ ਚੱਲੇ, ਵਾਈਟ ਪੇਪਰ ਆਵੇ, ਕਿੰਨੇ ਕਿਸਾਨ ਹੁਣ ਤੱਕ ਮਰੇ ਆ, ਕਿੰਨੇ ਕਿਸਾਨ ਇੱਥੇ ਖੇਤੀ ਤੋਂ ਬਾਹਰ ਹੋ ਗਏ ਆ, ਲੇਬਰ ਦੇ ਵਿੱਚ ਤਬਦੀਲ ਹੋ ਗਏ, ਉਹ ਸਾਰਾ ਕੁਛ ਦੇਸ਼ ਨੂੰ ਦੱਸਿਆ ਜਾਵੇ ਕੀ ਅੱਗੇ ਕਰ ਸਕਦੇ ਆ, ਉਹਦੇ ਬਾਰੇ ਕੋਈ ਰੋਡ ਮੈਪ, ਕੋਈ ਚਰਚੇ ਕੀਤੇ ਜਾਣ। ਮੇਰੇ ਖਿਆਲ ਦੇ ਨਾਲ ਇਹ ਬਿਹਤਰ ਹੋਏਗਾ, ਕਿਉਂਕਿ ਕਿਸਾਨ ਕਿਤੋਂ ਦਾ ਵੀ ਹੈ, ਚਾਹੇ ਉਹ ਕਿਸਾਨ ਗੁਜਰਾਤ ਦਾ ਹੈ, ਚਾਹੇ ਉਹ ਕਿਸਾਨ ਪੰਜਾਬ ਦਾ ਹੈ, ਚਾਹੇ ਮਹਾਰਾਸ਼ਟਰ ਦਾ, ਚਾਹੇ ਉੱਤਰ ਪ੍ਰਦੇਸ਼ ਦਾ, ਕਿਸਾਨ ਸੁਖੀ ਕਿਤੇ ਵੀ ਹੈ ਨਹੀਂ। ਜੀ 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 ਅਗਲੀ ਆਪਾਂ ਮਿੰਟੂ ਗੁਰੂਸਰੇ ਜੀ ਗੱਲ ਕਰੀ ਵੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਪਰਾਲੀ ਸਾੜਨ ਦੇ ਮੁੱਦੇ ਦੇ ਉੱਤੇ ਹੋਇਆ ਲਾਲ ਪੀਲਾ। ਦੇਖੋ ਇੱਥੇ ਸੁਣਵਾਈ ਚੱਲਦੀ ਪਈ ਆ, ਉਹ ਤੁਹਾਨੂੰ ਪਤਾ ਹੀ ਆ, ਪਿਛਲੇ ਸਾਲ ਵੀ ਬੜਾ ਪੰਗਾ ਪਿਆ ਸੀਗਾ, ਕਿਉਂਕਿ ਦਿੱਲੀ ਵਾਲੇ ਕਹਿੰਦੇ ਆ ਕਿ ਜਿਹੜਾ ਪੰਜਾਬ ਤੇ ਹਰਿਆਣੇ ਦਾ ਧੂੰਆਂ ਹੈ ਉਹ ਇੱਥੇ ਸਾਡੇ ਦਿੱਲੀ ਤੱਕ ਮਾਰ ਕਰਦਾ। ਪਹਿਲਾਂ ਹੀ ਸਾਡੇ ਤੇ ਇੱਥੇ ਵਾਤਾਵਰਨ ਉਹ ਡੰਡ ਲਵਾਈ ਬੈਠਾ, ਤੇ ਵਾਤਾਵਰਨ ਬਾਰੇ ਦਿੱਲੀ ਦੇ ਖਾਸ ਤੌਰ ਤੇ ਇਨਵਾਇਰਮੈਂਟ ਬਾਰੇ ਇੱਕ ਵਾਰੀ ਹਾਈ ਕੋਰਟ ਦੇ ਜੱਜ ਨੇ ਟਿੱਪਣੀ ਕੀਤੀ ਸੀ, ਉਹਨੇ ਕਿਹਾ ਦਿੱਲੀ ਗੈਸ ਦਾ ਚੈਂਬਰ ਬਣ ਚੁੱਕੀ ਹੈ, ਇੱਥੇ ਰਹਿਣਾ ਗੈਸ ਦੇ ਚੈਂਬਰ ਦੇ ਵਿੱਚ ਬਹਿਣਾ ਇੱਕੋ ਸਮਾਨ ਹੈ। ਸੋ ਉਦੋਂ ਤੋਂ ਲੈ ਕੇ ਹੀ ਇਹ ਮੁੱਦਾ ਜਿਹੜਾ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਪਹੁੰਚਿਆ ਹੋਇਆ, ਜਿੱਥੇ ਬਾਕਾਇਦਾ ਇਹਦੀ ਸਮੇਂ-ਸਮੇਂ ਤੇ ਸੁਣਵਾਈ ਹੁੰਦੀ ਹੈ। ਹੁਣ ਇਹ ਵੀ ਇੱਕ ਦਿਲਚਸਪ ਆਖਿਆ ਕਿ ਇਹ ਜਿਹੜਾ ਧੂੰਆਂ ਦਿੱਲੀ ਕਿਉਂ ਜਾਂਦਾ, ਚੰਡੀਗੜ੍ਹ ਵਾਲੇ ਕਦੇ ਨਹੀਂ ਕਹਿੰਦੇ ਕਿ ਪੰਜਾਬ ਦਾ ਧੂੰਆਂ ਇੱਧਰ ਜਾਂਦਾ, ਪਰ ਇਹਦੇ ਵਿੱਚ ਇਕੱਲਾ ਪੰਜਾਬ ਨਹੀਂ ਹੈ, ਹਰਿਆਣਾ ਵੀ ਨਾਲ ਆ, ਯੂਪੀ ਵੀ ਨਾਲ ਹੈ, ਰਾਜਸਥਾਨ ਵੀ ਨਾਲ ਆ, ਸਾਰਿਆਂ ਨੂੰ ਉਹਨਾਂ ਨੇ ਬੁਲਾਇਆ ਹੋਇਆ। ਹੁਣ ਇਹਨਾਂ ਨੇ ਇਹ ਗੱਲ ਕਹੀ ਸੀਗੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਾਲਿਆਂ ਕਿ ਭਾਈ ਤੁਸੀਂ ਆਪੋ ਆਪਣੇ ਪ੍ਰਦੇਸ਼ ਦੇ ਵਿੱਚ ਪਰਾਲੀ ਦਾ ਹੱਲ ਕਿੱਦਾਂ ਕੀਤਾ ਜਾਣਾ, ਉਹ ਸਾਰਾ ਰੋਡ ਮੈਪ ਲੈ ਕੇ ਸਾਡੇ ਇੱਥੇ ਪੇਸ਼ ਹੋ। ਤਰੀਕ ਸੀਗੀ ਕੱਲ, ਇਹ ਗਏ ਨਹੀਂ, ਕੋਈ ਵੀ ਨਹੀਂ ਗਿਆ, ਕਿਸੇ ਨੇ ਵੀ ਜਾ ਕੇ ਇਹ ਨਹੀਂ ਦੱਸਿਆ ਕਿ ਅਸੀਂ ਆਹ ਹੱਲ ਖੋਜਿਆ। ਹਾਲਾਂਕਿ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ, ਕਹਿੰਦੇ ਸੀਗਾ ਕਿ ਜੇਕਰ ਕੋਈ ਸਾਨੂੰ ਇਹ ਦੱਸ ਦੇਵੇ ਕਿ ਪਰਾਲੀ ਦਾ ਠੋਸ ਹੱਲ ਇਸ ਤਰੀਕੇ ਨਾਲ ਹੁੰਦਾ ਕਿ ਅਸੀਂ ਉਹਨੂੰ 1 ਕਰੋੜ 2 ਕਰੋੜ ਰੁਪਇਆ ਨਾਲ ਵੀ ਦੇਵਾਂਗੇ। ਸਰਕਾਰ ਤੇ ਪਤਾ ਨਹੀਂ ਤਬਾਰ ਹੈ ਨਹੀਂ, ਤੇ ਜਾਂ ਹੁਣ ਲੋਕਾਂ ਨੇ ਇਹੋ ਜਿਹੀਆਂ ਖੋਜਾਂ ਕਰਨੀਆਂ ਬੰਦ ਕਰ ਦਿੱਤੀਆਂ, ਕੋਈ ਨਾ ਸੁਝਾਅ ਗਿਆ ਤੇ ਨਾ ਹੀ ਸਰਕਾਰ ਦੇ ਵੱਲੋਂ ਸੁਝਾਅ ਜਾ ਕੇ ਅੱਗੇ ਰੱਖਿਆ ਗਿਆ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਸ ਗੱਲ ਤੇ ਬਹੁਤ ਜ਼ਿਆਦਾ ਲਾਲ ਪੀਲਾ ਹੋਇਆ ਕਿ ਕਿਸੇ ਵੀ ਸਟੇਟ ਨੇ ਸਾਡੇ ਹੁਕਮ ਤੇ ਕੋਈ ਕੰਨ ਹੀ ਨਹੀਂ ਧਰਿਆ। ਹੁਣ ਉਹਨਾਂ ਨੇ ਕਿਹਾ, ਉਹਨੇ ਆਖਿਆ ਕਿ ਜੇ ਤੁਸੀਂ ਆਉਣ ਵਾਲੀ 11 ਅਗਸਤ ਤੱਕ ਆ ਕੇ ਜਵਾਬ ਨਾ ਦਿੱਤਾ ਤੇ ਤੁਹਾਡੇ ਜਿਹੜੇ ਖਾਤੇ ਆ, ਵਿੱਤੀ ਖਾਤੇ ਜਿਹੜੇ ਤੁਹਾਡੇ, ਉਹ ਅਟੈਚ ਕਰ ਲਾਂਗੇ ਅਸੀਂ। ਇਹਨਾਂ ਕਿਉਂ ਦੱਸਿਆ ਨਹੀਂ? ਹੁਣ ਇਹਨਾਂ ਨੂੰ ਜਾ ਕੇ ਉੱਥੇ ਕੁਛ ਨਾ ਕੁਛ ਜਵਾਬ ਦੇਣਾ ਪਊਗਾ। ਪਰ ਉਂਝ ਰਾਜ ਕਰਨਵੀਰ ਸਿੰਘ ਜੀ, ਪਰਾਲੀ ਦਾ ਹੱਲ ਜਿਹੜਾ ਉਹ ਖੇਤੀ ਮਾਹਰਾਂ ਨੂੰ ਖੋਜਣਾ ਚਾਹੀਦਾ। ਏਡੀਆਂ ਮੋਟੀਆਂ ਤਨਖਾਹਾਂ ਲੈਂਦੇ ਆ ਖੇਤਾਂ ਦੇ ਵਿੱਚ, ਤੇ ਕਿਤੇ ਸਾਲ ਛਮਾਈ ਉਤਰਦੇ ਆ। ਦੇਖੋ ਪਈ ਜਾਂਦੀ ਹੈ ਚਿੱਟੀ ਮਛਰੀ, ਪਈ ਜਾਂਦੀ ਹੈ ਭੂਰੀ ਜੂੰ, ਪਰ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ। ਉੱਥੇ ਬੈਠੇ ਕਹਿ ਦਿੰਦੇ ਜੀ ਕੋਈ ਗੱਲ ਨਹੀਂ, ਕਿਸਾਨ ਸਾਨੂੰ ਟੈਲੀਫੋਨ ਕਰ ਲੈਣਾ, ਅਸੀਂ ਸਪਰੇਅ ਦੱਸ ਦਿਆਂਗੇ ਇਹਨਾਂ ਨੂੰ ਕਿਹੜੀ ਕਰਨੀ ਆ। ਤੇ ਇਹ ਕਾਹਦੇ ਲਈ ਆ? ਇਹਨਾਂ ਨੂੰ ਰਗੜ ਕੇ ਥੋੜੇ ਤੇ ਥੋੜੀ ਲਾਉਣਾ। ਇਹ ਕਰਨ ਖੋਜ, ਦੱਸਣ ਕਿ ਪਰਾਲੀ ਦਾ ਠੋਸ ਹੱਲ ਕਿੱਦਾਂ ਕੀਤਾ ਜਾ ਸਕਦਾ। ਕਿਸੇ ਆਮ ਬੰਦੇ ਨੂੰ ਪੁੱਛ ਲਓ, ਆਮ ਸਧਾਰਨ ਤੋਂ ਸਧਾਰਨ ਬੁੱਧੀ ਵਾਲੇ ਨੂੰ ਪੁੱਛ ਲਓ, ਕਹਿੰਦਾ 2 ਹੱਲ ਆ ਜੀ। ਇੱਕ ਤੇ ਇਹ ਆ ਕਿ ਜਾਂ ਤੇ ਕੋਈ ਪਾਵਰ ਪਲਾਂਟ ਲੱਗਣ, ਕੋਈ ਗੱਤੇ ਵਾਲੀਆਂ ਫੈਕਟਰੀਆਂ ਲੱਗਣ, ਉੱਥੇ ਕੰਜ਼ੰਪਸ਼ਨ ਹੋਵੇ, ਇਹਨਾਂ ਦੀ ਖਪਤ ਹੋਵੇ ਪਰਾਲੀ ਦੀ ਜਿਹੜੇ ਭੰਡਾਰ ਆ। ਦੂਜਾ ਹੱਲ ਇਹ ਆ ਕਿ ਜਾਂ ਤੇ ਫਿਰ ਕੋਈ ਇਸ ਤਰ੍ਹਾਂ ਦੀ ਮਸ਼ੀਨਰੀ ਆਵੇ ਜਿਹੜੀ ਇਹਨੂੰ ਕੁਤਰਾ ਕਰਕੇ ਰੂੜੀ ਬਣਾ ਕੇ ਉੱਥੇ ਹੀ ਪੈਲੀ ਦੇ ਵਿੱਚ ਪਾ ਦੇਵੇ। ਉਹਦੇ ਨਾਲ ਕੀ ਹੈ ਕਿ ਜਿਹੜੀ ਇਹ ਸਰਾਪ ਬਣੀ ਹੈ ਪਰਾਲੀ, ਇਹ ਵਰਦਾਨ ਦਾ ਕੰਮ ਕਰੇ। ਦੂਜੇ ਪਾਸੇ NGT ਦੇ ਸਵਾਲ ਖੜੇ ਹੁੰਦੇ ਆ ਰਾਜਕਰਨਵੀਰ ਸਿੰਘ ਜੀ। ਇਹ ਝੋਨੇ ਦੀ ਪਰਾਲੀ ਦੇ ਪਿੱਛੇ ਤੇ ਪਿਆ ਹੋਇਆ। ਕਦੇ NGT ਨੇ ਇਸ ਗੱਲ ਦਾ ਨੋਟਿਸ ਲਿਆ ਕਿ ਸਤਲੁਜ ਦੇ ਵਿੱਚ ਬੁੱਢਾ ਨਾਲਾ ਕੀ ਕੁਛ ਪਾਉਂਦਾ? ਕਦੇ ਇਹ ਪੁੱਛਿਆ NGT ਨੇ ਕਿ ਆ 10 ਸਾਲਾਂ ਦੇ ਵਿੱਚ ਜਿਹੜੇ ਹਾਈਵੇ ਚੌੜੇ ਹੋਏ ਆ ਪੰਜਾਬ ਦੇ ਵਿੱਚ, ਕਿੰਨੇ ਲੱਖ ਰੁੱਖ ਜਿਹੜੇ ਇਹਦੀ ਭੇਟ ਚੜ ਗਏ ਆ? ਕਦੇ ਹਵਾ ਬਾਰੇ ਸੋਚਿਆ ਇਹਨਾਂ ਨੇ? ਸੋ ਮੇਰੇ ਖਿਆਲ ਦੇ ਨਾਲ ਇਕੱਲੇ ਪਰਾਲੀ ਪਿੱਛੇ ਨਹੀਂ ਪਿਆ ਰਹਿਣਾ ਚਾਹੀਦਾ ਇਹਨਾਂ ਨੂੰ। ਦੂਜੇ ਪਾਸੇ ਜਿਹੜੀ ਆਬੋ ਹਵਾ ਇਸ ਸਮੇਂ ਜ਼ਹਿਰੀਲੀ ਬਣੀ ਹੈ, ਉਧਰ ਵੀ ਤਵੱਜੋ ਦੇਣ ਦੀ ਜ਼ਰੂਰਤ ਹੈ।
ਜੀ ਜੀ ਬਿਲਕੁਲ। ਤੇ ਮਿੰਟੂ ਗੁਰਸੇਰੇ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਜਿਹੜੇ ਜੀ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਤੇ ਸੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲਟਨ 'ਚ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।